ਹਾਂਜੀ ਹਾਂਜੀ ਭਾਜੀ। ਔਰ ਰਾਜਾ ਸਾਹਿਬ ਮੈਂ ਹਾਂਜੀ ਹਾਂਜੀ ਤੁਸੀਂ ਟੈਨਸ਼ਨ ਨਾ ਲਵੋ, ਗੱਡੀ ਨੂੰ ਤੁਸੀਂ A1 ਕਰ ਦੇਣਾ। ਇੰਜਨ ਆਇਲ ਉਹਦਾ ਪੂਰਾ ਚੇਂਜ ਕਰੋ ਸਾਰਾ, ਪਿਛਲੀਆਂ ਸੀਟਾਂ ਦੇ ਕਵਰ ਚੇਂਜ ਕਰੋ, ਕੋਸ਼ਿਸ਼ ਕਰ ਦਿਓ ਸਾਰਿਆਂ। ਜੀ ਜੀ ਬੱਚਿਆਂ ਦਾ ਟੂਰ ਜਾ ਰਿਹਾ, ਅਗਲੇ ਟਾਇਰ ਜਿਹੜੇ ਆ ਨਾ ਉਹ ਚੇਂਜ ਕਰ ਦੇਣੇ, ਨਵੀਂ ਜੋੜੀ ਪਾ ਦਿਓ ਭਾਈ ਉਹ ਗਿਲਗਤ। ਹਾਂਜੀ ਹਾਂਜੀ अस्सलाम वालेकुम जी। ਤੁਹਾਨੂੰ ਪਤਾ ਉੱਚਾ ਨੀਵਾਂ ਇਲਾਕਾ ਜੀ। अस्सलाम वालेकुम भाजी। वालेकुम सलाम। ਕੀ ਹਾਲ ਹੈ? होल्ड करो जी एक मिनट। ठीक ठाक हो? और तशरीफ रखो भाई। तबीयत है ठीक जी? खैरा खैरा। हाँ अच्छा टायर ਉਹਦੇ ਬਿਲਕੁਲ ਚੇਂਜ ਕਰ ਉਹ ਯਾਰ, ਮੋਟੀ ਗੁੱਟੀ ਵਾਲੇ ਪਾ ਦੀ, ਤੈਨੂੰ ਪਤਾ ਪਹਾੜੀ ਜਿਹਾ ਇਲਾਕਾ ਵਾ, ਫਿਰ ਗੱਡੀ ਦਾ ਜ਼ੋਰ ਜ਼ਿਆਦਾ ਲੱਗਦਾ। ਟਾਇਰ ਅੱਛਾ ਹੋਵੇ ਤਾਂ ਆਰਾਮਦਾਰੀ ਨਾਲ ਤੁਰੀ ਰਹਿੰਦੀ। ਹਾਂਜੀ ਹਾਂਜੀ ਓਕੇ ਹੋ ਗਿਆ। ਮੈਂ ਬਿੱਲ ਵੇਖ ਲਿਆ ਭਾਈ, ਬਿੱਲ ਵੇਖ ਲਿਆ, ਪੈਸੇ ਭੇਜ ਦਿੰਦਾ ਮੈਂ ਹੁਣੇ। ਹਾਂਜੀ ਇੰਜਨ ਆਇਲ ਆ ਪਿੱਛੇ ਜੇ ਚੇਂਜ ਕਰਵਾਇਆ, ਲੇਕਿਨ ਕਰ ਦਵੋ ਫਿਰ ਕੋਈ ਗੱਲ। ਹਾਂਜੀ ਜੀ ਕਿੰਨੇ ਜੀ? ਜੀ 35,000 रुपया। ओके फाइन जी, ओके हो गया। ओके ओके फाइन हुणे मुंडा पहुंच जाता। की हाल है भाईजान? शुक्र अल्लाह पाक दा, तुसी सुनाओ जी अल्हम्दुलिल्लाह। मैं लंघ ਰਿਹਾ ਸਾਂ ਤੇ ਉਹ ਮੈਂ ਪੜਿਆ ਤੋਂ ਬਾਹਰ ਤੁਹਾਡੀ ਦੁਕਾਨ ਦਾ ਆ ਪਰਸੋਂ ਹੀ ਬੋਰਡ ਲਾਇਆ ਵਾ, ਮੈਂ ਕਿਹਾ ਤੇਰਾ ਬੋਰਡ ਲੱਗਾ ਹੋਏਗਾ ਚੌਂਕ 'ਚ, ਨਿਗਾਹ ਪੈ ਜਾਂਦੀ ਹੈ, ਰੈਂਟ ਖੁੱਲ ਗਿਆ ਤੇ ਉਹ ਮਤਲਬ ਹਾਜ਼ਰ ਹੋਇਆ ਸੀ ਜੀ, ਉਹ ਗੱਡੀ ਚਾਹੀਦੀ ਸੀ। ਹਾਂਜੀ ਜਨਾਬ ਹੁਕਮ ਕਰੋ, ਤੁਹਾਡੇ ਵਾਸਤੇ ਹੀ ਆ। ਅੱਛਾ ਜੀ। ਹਾਂਜੀ ਇਹ ਕੋਈ ਆਪ ਥੋੜਾ ਅਸੀਂ ਝੂਟਣੀਆਂ, ਇਦਾਂ ਹੀ ਕਸਟਮਰਾਂ ਵਾਸਤੇ ਆ। ਅੱਛਾ ਭਾਈ ਚਾਹੀਦੀ ਗੱਡੀ ਆਪਣੇ ਕੋ ਕਿਹੜੀ ਕਿਹੜੀ ਖੜੀ ਹੈ ਇਸ ਟਾਈਮ? ਗੱਡੀ ਆਪਣੇ ਕੋਲ ਮਹਿਰਾਨ ਵੀ ਖੜੀ ਆ। ਅੱਛਾ ਜੀ। ਆ ਜਿਹੜੇ ਆਮ ਹੀ ਲੈ ਜਾਂਦੇ ਨਾ ਛੋਟੇ ਛੋਟੇ ਸ਼ਹਿਰਾਂ ਗਿਆ ਯਾਰ, ਮਾੜਾ ਜਿਹਾ ਜ਼ਰਾ ਕੋਈ ਸੇਲ ਸੂਲ ਮੈਨ ਲੈ ਜਾਂਦੇ, ਕਿਸੇ ਵੇਲੇ ਪੈਸੇ ਪੂਹੇ ਲੈਣ ਜਾਣਾ ਹੁੰਦਾ। ਅੱਛਾ ਜੀ। ਤੇ ਹੋਂਡਾ ਸਵਿਕ ਖੜੀ ਆ ਆਪਣੇ ਕੋਲ। ਅੱਛਾ ਤੇ ਸਿਟੀ ਖੜੀ ਆ। ਠੀਕ ਹੈ। ਵੈਗਨਰ ਖੜੀ ਆ। ਠੀਕ ਹੈ। ਗੱਡੀਆਂ ਆਪਣੇ ਕੋਲ ਜਿਹੜੀ ਤੁਸੀਂ ਕਹਿਣਾ ਇਨਸ਼ਾਅੱਲਾ ਉਹ ਤੁਹਾਨੂੰ। ਤੇ ਇਹ ਸਰ ਆਪਣਾ ਮੈਨੂੰ ਇਹ ਦੱਸੋ ਕਿ ਕੀ ਪਿਆਰ ਮੁਹੱਬਤ ਕਰੋਗੇ ਜੀ? ਮਤਲਬ ਡਾਲਾ ਵੀ ਹੈ ਆਪਣੇ ਕੋਲ ਭਾਈ। ਉਹ ਨਹੀਂ ਭਾਜੀ, ਬਲੈਕ ਕਲਰ ਦਾ ਬਿਹਤਰੀਨ ਭਾਈ। ਭਾਈਜਾਨ ਅਸੀਂ ਕਿਹੜਾ ਕਬਜ਼ੇ ਤੇ ਜਾਣਾ ਵਾ, ਦਰਅਸਲ ਫੈਮਿਲੀ ਨੂੰ ਲੈ ਕੇ ਜਾਣਾ ਵਾ। ਕਬਜ਼ਾ ਵੀ ਲੈਣ ਜਾਣਾ ਹੋਵੇ ਤੇ ਉਹ ਤਾਂ ਬੰਦਾ ਸਾਈਕਲ ਤੇ ਫੜ ਲਿਆਂਦਾ ਵਾ, ਮੇਰੇ ਕੋਲ 250-300 ਦਾ ਹੁੰਦਾ ਸਟੀਲ ਦਾ। ਤੁਸੀਂ ਬੂਹੇ ਵਾਲਾ ਸਮਝਦੇ ਹੋ, ਹਾਂ ਗੱਲ ਨਹੀਂ ਸਮਝਦੇ। ਮੈਂ ਗੱਲ ਕਰ ਰਿਹਾ ਕਿ ਗੱਡੀ ਸਾਨੂੰ ਫੈਮਿਲੀ ਗੱਡੀ ਚਾਹੀਦੀ ਹੈ ਤੇ ਅਸੀਂ ਜਾਣਾ ਘੁੰਮਣ ਫਿਰਨ। ਮਤਲਬ ਚੁੱਲਾ ਚਾਂਪਾ ਵਿੱਚ ਹੀ ਬਣਿਆ ਹੋਵੇ ਸਾਰਾ ਕੁਝ। ਉਹ ਨਹੀਂ, ਚੁੱਲਾ ਜੰਬ ਕਿਤੇ ਕਿਰਾਏਦਾਰ ਆ ਭਾਜੀ ਅਸੀਂ। ਨਹੀਂ ਮਤਲਬ ਫੈਮਿਲੀ ਗੱਡੀ ਮਤਲਬ। ਮੈਂ ਇਹ ਤੁਹਾਡੇ ਨਾਲ ਗੱਲ ਇਹ ਕਰਨਾ ਚਾਹ ਰਿਹਾ, ਹੁਣ ਸਾਰੀ ਗੌਰ ਨਾਲ ਗੱਲ ਸੁਣ ਲਓ। ਜੀ ਜੀ। ਦਰਅਸਲ ਛੋਟੇ ਭਾਈ ਦੀ ਨਵੀਂ ਕੀਤੀ ਹੈ ਸ਼ਾਦੀ। ਨਵੀਂ ਸ਼ਾਦੀ ਹੁੰਦੀ ਹੈ ਭਾਈ ਨੇ, ਸ਼ਾਦੀ ਕਦੋਂ ਜ਼ੰਗ ਲਗਾ ਹੁੰਦਾ ਸ਼ਾਦੀ ਨੂੰ, ਸ਼ਾਦੀ ਨਵੀਂ ਹੁੰਦੀ ਹੈ। ਨਵੀਂ ਦਾ ਭਾਈਜਾਨ ਮਕਸਦ ਇਹ ਕਿ ਇਹ ਮਹੀਨਾ ਕੁ ਹੋਇਆ ਸ਼ਾਦੀ ਕੀਤੀ ਹੈ। ਅੱਛਾ ਅੱਛਾ। ਤੇ ਉਹ ਹਨੀਮੂਨ ਵਾਸਤੇ ਜਰਾ ਲੈ ਕੇ ਜਾਣਾ ਸੀ ਬੱਚਿਆਂ ਨੂੰ, ਛੋਟਾ ਭਾਈ ਹੈ ਨਾ। ਜ਼ਰੂਰੀ ਇਹ ਫੈਸ਼ਨ ਹੋ ਗਿਆ ਜੀ ਅੱਜ ਕੱਲ ਦਾ। ਸਾਰਾ ਹੁਣ ਵੇਖੋ ਨਾ ਕਿ ਪਹਿਲੋਂ ਲੋਕ ਵੱਡੇ ਲੋਕ ਵਾਲੇ ਜਿਨ੍ਹਾਂ ਦੇ ਬਾਹਰ ਗੇਟ ਆ ਕੇ ਜਾਂ ਬੈਲ ਦੇ ਕੇ ਅੱਧਾ ਘੰਟਾ ਖਲੋਣਾ ਪੈਂਦਾ ਸੀ, ਵੱਡੇ ਲੋਕ। ਹਾਂਜੀ ਹਾਂਜੀ। ਤੇ ਉਹ ਬਾਅਦ ਵਿੱਚ ਅੱਧੇ ਘੰਟੇ ਬਾਅਦ ਬੰਦੇ ਨੇ ਆ ਕੇ ਕਹਿਣਾ ਭਾਜੀ ਤੇ ਯੂਰਪ ਗਏ ਨੇ। ਸਹੀ, ਵੱਡੇ ਲੋਕ ਵੱਡੇ। ਤੇ ਹੁਣ ਤੁਸੀਂ ਵੇਖੋ ਕਿ ਉਹ ਹਨੀਮੂਨ ਵਾਸਤੇ ਜਾਂਦੇ ਸੀ। ਜੀ ਜੀ ਜੀ। ਹੁਣ ਤੁਹਾਡੇ ਮੇਰੇ ਵਰਗਾ ਕਿੱਡਾ ਮਾੜਾ ਲੱਗਦਾ ਹੋਵੇਗਾ ਹਨੀਮੂਨ ਤੇ ਜਾਂਦਾ। ਮਾੜਾ ਕੀ, ਕਿਸੇ ਕੋ ਹਡਾਰ ਫੜ ਕੇ ਜਾਣਾ। ਉਹ ਵੱਡੇ ਭਾਜ ਕੀ, ਉਹਨਾਂ ਨੂੰ ਮਤਲਬ ਪੌੜੀ ਲਾ ਕੇ ਲੋਕ ਮਿਲਦੇ ਨੇ। ਵੱਡੇ ਇਹਦੇ ਚ ਕਿਹੜੇ ਵੀ ਗੱਲ ਤੇ ਚਾਰ ਪੈਸੇ ਜਦੋਂ ਅੱਲਾ ਰਹਿਮਤ ਕਰੇ ਤੇ ਵੱਡਾ ਹੀ ਅੱਲਾ ਦੀ ਜ਼ਾਤ ਵੱਡੀ ਕਰਦਾ ਚੁੱਕੇ ਚੱਲ ਜਾਂਦੇ ਨੇ ਭਾਈ ਨਾ। ਸੁਣੇ ਨਾ ਰੌਲੇ ਕਈ ਵਾਰੀ, ਉਥੋਂ ਆ ਗਏ ਨੇ ਬਾਅਦ ਚੋਂ ਗੇੜੇ ਮਾਰਨ ਦੇ। ਭਾਈ ਨੇ ਗੱਡੀ ਤੁਸੀਂ ਦਿੱਤੀ ਸੀ ਉਹਨਾਂ ਨੂੰ, ਅਸੀਂ ਗੱਡੀ ਰੱਖ ਲਈਏ ਭਾਈ, ਇਦਾਂ ਦਾ ਘੁਮਾਓ। ਉਹ ਨਹੀਂ ਭਾਜੀ, ਅੱਲਾ ਮਾਫੀ ਪੈਸੇ ਪੂਏ ਫੜ ਕੇ ਨਹੀਂ ਜਾਣਾ। ਉਹਨਾਂ ਮਰੀ ਨਾਲੋਂ ਇੱਥੇ ਤਾਂਦਲੇ ਵਗੈਰਾ ਹੋਇਆ। ਉਹ ਤਾਂਦਲੇ ਸੀ ਫੌਤਗੀ ਤੇ ਜਾਣਾ। ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਛੋਟੇ ਭਾਈ ਦੀ ਸ਼ਾਦੀ ਕੀਤੀ, ਅਸੀਂ ਜਾਣਾ ਵਾ ਘੁੰਮਣ ਫਿਰਨ ਵਾਸਤੇ, ਬੱਚਿਆਂ ਨੂੰ ਸੈਰ ਸੂਰ ਕਰਾਉਣ। ਅੱਛਾ ਅੱਛਾ। ਨਿੱਕਾ ਭਰਾ ਵਾ, ਇੰਨਾ ਪੈਸਾ ਲਾ ਕੇ ਉਹਦਾ ਚਾਵਾਂ ਨਾਲ ਵਿਆਹ ਕੀਤਾ ਤੇ ਮੈਂ ਕਿਹਾ ਚਲੋ ਘੁੰਮ ਫਿਰ ਆਉਣਗੇ, ਨਿਆਣੇ ਨੇ ਦੁਆ ਚਲੋ ਜੀ ਤੁਹਾਨੂੰ ਤੇ ਆਰਡਰ ਲਾਉਣਾ ਭਾਈ ਤੁਹਾਨੂੰ। ਅੱਛਾ ਆਪਣਾ ਖਿਦਮਤ ਵਾਸਤੇ ਬੈਠੇ ਹਾਂ। ਅੱਛਾ ਜਿਹੜੀ ਆਪਣਾ ਗੱਡੀ ਆ ਇਸ ਖੜੀ ਕਿਹੜੀ ਆ ਮੌਜੂਦ, ਜਿਹੜੀ ਅਸੀਂ ਹੁਣੇ ਮਤਲਬ ਘੰਟੇ 2 ਦੇ ਵਿੱਚ ਲੈ? ਗੱਡੀ ਆਪਣੇ ਕੋਲ ਭਾਈ ਨਾ ਵੱਡੀ ਕਰੋਲਾ ਖੜੀ ਆ। ਅੱਛਾ ਆ ਜਿਹੜੀ ਮੈਂ ਲੰਘਦੇ ਵੇਖੀ ਬਾਹਰ ਖੜੀ? ਹਾਂਜੀ ਆ ਵਾਈਟ ਕਲਰ। ਨਹੀਂ ਗੱਡੀ ਤੇ ਮਾਸ਼ਾਅੱਲਾ ਠੀਕ ਆ, ਸੋਹਣੀ। ਤੇ ਗੱਡੀਆਂ ਬਿਹਤਰੀਨ ਪਾਈ ਨੇ, ਨਵੀਆਂ ਗੱਡੀਆਂ ਪਾਈਆਂ ਹੈਗੀਆਂ। ਤੇ ਏਸੀ ਉਸੀ ਠੀਕ ਹੈ ਇਹਦਾ? ਮੈਂ ਕਹਿੰਦਾ ਭਾਈ ਤੁਹਾਡੀ ਫੈਮਿਲੀ ਨੇ ਵਿੱਚ ਬਹਿ ਕੇ ਜ਼ਰਾ ਏਸੀ ਵਾਲਾ ਬਟਨ ਆਨ ਕਰਨਾ ਵਾ, ਫੌਰੀ ਪਾਣੀ ਚੋਣ ਲੱਪਣਾ। ਕੀ ਇਹਦਾ ਰੈਡੀਏਟਰ ਖਰਾਬ? ਉਹ ਨਹੀਂ ਭਾਈ ਨੇ ਠੰਡਕ। ਅੱਛਾ ਕੂਲਿੰਗ। ਏਸੀ ਮੈਂ ਕਹਿੰਦਾ ਕਿ ਜਿਹੜਾ ਫੁੱਲ ਸਪੀਡ ਤੇ ਚੱਲਣਾ ਨਾ ਉਹ ਇਹਦਾ ਪਹਿਲਾਂ ਹੀ ਚੱਲ ਪੈਣਾ। ਯਾਨੀ ਕਿ ਕਹਿਣ ਦਾ ਮਤਲਬ ਕਿ ਅਸੀਂ ਅਗਰ ਰਾਹ ਚੋਂ ਅੰਬ ਵੀ ਲੈਨੇ ਤੇ ਬਰਫ਼ ਦੀ ਲੋੜ ਨਹੀਂ, ਉਹ ਡਿੱਗੀ 'ਚ ਰੱਖ ਲਈਏ ਤੇ ਠੰਡੇ। ਮੈਂ ਕਹਿੰਦਾ ਗੱਡੀ ਪੂਰੀ ਕੂਲਿੰਗ ਹੋਣੀ ਹੈ ਯਾਰ। ਵਾਹ ਜੀ ਵਾਹ, ਇਹ ਤਾਂ ਬੜੀ ਗੱਲ ਹੈ। ਮਤਲਬ ਗੱਡੀ ਦੀ ਗੱਡੀ, ਫ੍ਰਿਜ ਦੀ ਫ੍ਰਿਜ ਹੈ। ਨਹੀਂ ਮਤਲਬ ਤੁਸੀਂ ਵੀ ਏਡੀ ਠੰਡੀ ਕਿਉਂ ਲਾਸ਼ ਖੜਨੀ ਤੁਸੀਂ ਕਿਤੇ, ਮਤਲਬ ਕਿਹਾ ਸੀ। ਓਹੋ ਭਾਈ ਯਾਰ ਮੈਂ ਇਹ ਗੱਲ ਕਰ ਰਿਹਾ, ਬੰਦਾ ਹੀ ਆਕੜ ਗਿਆ ਜਿਹਨੂੰ ਲੈ ਕੇ ਗਏ ਤਾਂ ਫਾਇਦਾ। ਅਸੀਂ ਕਿਤੇ ਉਹਨੂੰ ਮਾਇਆ ਲਾ ਕੇ ਖੜਨਾ?
ਮੈਂ ਇਹ ਗੱਲ ਕਰ ਰਿਹਾ ਕਿ ਸੁੱਖ ਤੇ ਹੋ ਨਾ, ਮਰੀ ਕਿਹੜਾ ਲੱਗੇ ਹਾਂਜੀ, ਭਾਜੀ। ਗੱਡੀਆਂ ਚਾਹੀਦੀਆਂ ਕਿੰਨੀਆਂ ਜੀ? ਗੱਡੀ ਫਿਲਹਾਲੇ 2 ਕਰ ਦਿਓ ਤੁਸੀਂ, ਅੱਛਾ ਜੀ, 2 ਗੱਡੀਆਂ ਕਰ ਦਿਓ, ਕਿਉਂਕਿ ਇੱਕ ਚ ਦੋਵੇਂ ਜੀ ਹੋ ਜਾਣਗੇ। ਹਾਂ ਜ਼ਾਹਰ ਮੀਆਂ ਬੀਵੀ ਆ। ਹਾਂਜੀ ਹਾਂਜੀ, ਤੇ ਇੱਕ ਚ ਮੈਂ ਤੇ ਨਾਲ ਆਪਣਾ ਕਜ਼ਨ ਆ ਮੇਰਾ। ਅੱਛਾ ਆ ਗੱਡੀ ਉਹ ਵੀ ਮਤਲਬ ਨਾਲ ਚਲੂ ਵੀ ਲੈਂਦਾ, ਚਲੋ ਸਾਹ ਨਿਕਲ ਜਾਏਗਾ, ਕਦੀ ਉਹ ਚਲਾ ਲੇਗਾ, ਕਦੀ ਮੈਂ ਚਲਾ ਲਾਂਗਾ। ਠੀਕ ਹੋ ਗਿਆ। 2 ਗੱਡੀਆਂ ਕਰ ਡਰਾਈਵਰ ਨਹੀਂ ਚਾਹੀਦਾ ਭਾਈ? ਨਹੀਂ, ਇੱਕ ਗੱਡੀ ਨਾਲ ਡਰਾਈਵਰ ਹੋ ਜਾਵੇ। ਅੱਛਾ ਅੱਛਾ, ਇੱਕ ਮਤਲਬ ਜਿੱਚ ਮਤਲਬ ਦੁਲਹਾ ਤੇ ਦੁਲਹਨ ਨੇ ਬਹਿਣਾ, ਉਹ ਡਰਾਈਵਰ ਹੋ ਜਾਵੇ। ਤੇ ਬਾਕੀ ਦੂਸਰੀ ਗੱਡੀ ਜਿਹੜੀ ਅਸੀਂ ਖੜਨੀ, ਉਹ ਮੇਰੇ ਕਜ਼ਨ ਨੂੰ ਮਤਲਬ ਉਹ ਵੀ ਚਲਾ ਲੈਂਦਾ, ਮੈਂ ਵੀ ਚਲਾ ਲੈਂਦਾ, ਉਹ ਸਲਫ ਤੇ ਦੇ ਦੇਣਾ। ਠੀਕ ਹੋ ਗਿਆ ਜੀ। 2 ਗੱਡੀਆਂ ਨੇ ਤੇ ਕੋਈ ਜਾਇਜ਼ ਕਰ ਲਓ। ਅੱਛਾ ਮੈਨੂੰ ਇਹ ਦੱਸੋ, ਗੱਡੀ ਦੇ ਵਿੱਚ ਸੀਟਾਂ ਠੀਕ ਹੋ? ਮੈਂ ਕਹਿੰਦਾ ਜਨਾਬ ਗੱਡੀਆਂ ਹੀ ਨਵੀਆਂ ਵਾ ਹਲੇ। ਇੱਕ ਗੱਡੀ ਜਿਹੜੀ ਉਹ ਸਾਡੇ ਅਸੀਂ ਦੋਸਤ ਕੋਲੋਂ ਚੱਲਦੀ ਲਈ ਸੀ, ਉਹਦੀ ਗੱਲ ਹੀ ਕੋਸ਼ਿਸ਼ ਵਗੈਰਾ ਕਰਵਾ ਕੇ ਇੰਜਨ ਆਇਲ ਇਹ ਉਹ। ਕੋਸ਼ਿਸ਼ ਕਿਹੜੇ ਰੰਗ ਦੀ ਹੈ ਜੀ? ਮੈਰੂਨ ਕਲਰ ਦੀ ਆ ਭਾਈ। ਮੈਰੂਨ ਨਹੀਂ, ਤੁਸੀਂ ਇੰਜ ਕਰੋ, ਮਤਲਬ ਜ਼ਿਆਦਾ ਅਸੀਂ ਸਫ਼ਰ ਕਰੀਦਾ ਨਾ, ਗੱਡੀ ਮਤਲਬ ਲੈ ਕੇ ਜਾਂਦੇ ਤੇ ਬਰਾਊਨ ਰੰਗ ਦੀ ਹੁੰਦੀ ਹੈ ਜਰਾ। ਉਹ ਇੱਕ ਪਤਾ ਕੀ ਮੁੰਡੇ ਨੇ ਨਾ ਸੂਟ ਵੀ ਬਰਾਊਨ ਸਵਾਏ ਨੇ, ਸ਼ਰਟਾਂ ਪੈਂਟਾਂ ਪਾਉਂਦਾ ਉਹ ਵੀ ਬਰਾਊਨ ਹੈ। ਤੇ ਹੁਣ ਜਰਾ ਗਰਮੀ ਦਾ ਮਾਹੌਲ ਆ, ਮੇਲੇ ਤੇ ਜਾਂਦਾ ਹੈ ਕਿ ਮਤਲਬ ਇੱਕੋ ਰੰਗ ਦੇ ਸੂਟ ਪਾਉਣੇ? ਗੱਲ ਨਹੀਂ ਸਮਝੀ। ਮੁੰਡੇ ਦਾ ਰੰਗ ਜਿਹੜਾ ਪਸੰਦੀਦਾ ਹੋਏਗਾ ਬਰਾਊਨ। ਅੱਛਾ ਅੱਛਾ, ਹਾਂਜੀ, ਵਲੀਮੇ ਤੇ ਉਹਨੇ ਬਰਾਊਨ ਸੂਟ ਪਾਇਆ, ਅੱਛਾ ਮਹਿੰਦੀ ਤੇ ਉਹਨੇ ਬਰਾਊਨ ਕੁੜਤਾ ਨਾਲ ਚਿੱਟੀ ਸਲਵਾਰ ਪਾਈ, ਵਲੀਮੇ ਤੇ ਉਹਨੇ ਬਰਾਊਨ। ਬੜੇ ਬੜੇ ਉਲਟੇ ਜਿਹੇ ਸ਼ੌਕ ਹੋ ਗਏ ਲੋਕਾਂ ਨੂੰ। ਭਾਈਜਾਨ ਵਲੀਮੇ ਵਾਲੇ ਦਿਨ ਬਰਾਊਨ ਸ਼ਰਟ ਤੇ ਬਲੈਕ ਪੈਂਟ ਕੰਟਰਾਸਟ ਕੀਤਾ, ਜਿਹਨੇ ਕਿ ਉਹਨੂੰ ਬਰਾਊਨ ਰੰਗ ਪਸੰਦ ਬਹੁਤ ਆ। ਅੱਛਾ ਹਾਂਜੀ, ਤੇ ਇਹ ਤੁਸੀਂ ਇੰਜ ਕਰੋ, ਜਿਹੜੀ ਪੋਛੇ ਚ ਹੋਈ ਹੈ ਨਾ, ਇਹ ਪਟਵਾ ਕੇ ਤੇ ਤੁਸੀਂ ਪੋਛੇ ਸਾਨੂੰ ਬਰਾਊਨ ਕਰਵਾ ਦਿਓ ਭਾਈ। ਨਾ ਹਜੇ 11 ਦਿਨ ਨਹੀਂ ਹੋਏ ਮੇਰਾ ਖਿਆਲ, ਪੂਰੇ 11 ਦਿਨ ਨਹੀਂ ਹੋਏ ਹੈਗੇ, 10 ਕੁ ਦਿਨ ਹੋਏ ਨਵੀਂ ਕੋਸ਼ਿਸ਼ ਕਰਾਈ ਭਾਈ ਨੇ। ਸਾਰੀ ਗੱਡੀ ਢੇੜ ਦਈਏ ਤੁਹਾਡੀ ਖਾਤਰ ਕਿ ਉਹ ਤੁਸੀਂ ਅਗਰ ਇਹ ਕਰਵਾਉਂਦੇ ਵੀ, ਉਹ ਤਾਂ ਗੱਡੀ ਤੁਹਾਡੀ ਆ, ਤੁਹਾਡੇ ਕੋਲ ਹੀ ਰਹਿਣੀ। ਉਹ ਤੇ ਰਹਿਣੀ ਹੈ, ਲੇਕਿਨ ਜਿਹੜਾ ਮਲਬਾ ਪੜਵਾ ਦੇਣਾ ਉਹ ਤੇ 25,000 ਰੁਪਇਆ ਭਾਈ ਨਾ, ਜੇ 10-11 ਦਿਨ ਹੋ ਗਏ। ਤੇਲ 25-30,000 ਅਸੀਂ ਉਹਦੇ ਦੇਣਾ ਹੀ ਆ ਤੁਹਾਨੂੰ। ਓਏ ਹਾਂਜੀ, ਤੇ ਉਹ ਸਾਡੀ ਬਚਤ ਹੋਣੀ ਆ, ਪਹਿਲੋਂ ਲਾਤਾ ਅਸੀਂ 25 ਭਾਈ ਜਾਨ ਗੱਲ ਇਹ ਕਰ ਰਹੇ ਆ ਕਿ ਅਗਰ ਚਲੋ ਭਾਈ ਦੂਜੀ ਗੱਡੀ ਵੇਖ ਲੈਨੇ ਆ, ਉਹਦੇ ਵਿੱਚ ਮਤਲਬ ਨਾ ਹਲਕਾ ਜਿਹਾ ਬਰਾਊਨ ਸ਼ੇਡ ਹੈਗਾ। ਹਾਂ, ਪਰ ਹਲ ਬਰਾਊਨ ਸ਼ੇਡ ਚਾਹੀਦਾ, 2 ਗੱਡੀਆਂ ਸਾਨੂੰ ਚਾਹੀਦੀਆਂ। ਤੇ ਕੀ ਮੁਹੱਬਤ ਕਰੋਗੇ ਦੱਸੋ 2 ਗੱਡੀਆਂ ਦਾ? 34 ਨੰਬਰ ਗੱਡੀ ਆ ਸਾਡੀ ਜੀ। ਅੱਛਾ ਜੀ, ਹਾਂਜੀ, ਠੀਕ ਇਹਦਾ ਬਰਾਊਨ ਹੈਗਾ ਜੀ। ਤੇ 2 ਗੱਡੀਆਂ ਨੇ ਮੁਨਾਸਬ ਜਿਹਾ ਕਰ ਲਓ ਤੇ ਫਿਰ ਆਪਣਾ। ਜਾਣਾ ਕਿੱਥੇ ਆ ਭਾਈ? ਮਰੀ ਹਾਂਜੀ। ਲਓ ਜੀ, ਨਾ ਤੁਸੀਂ ਭਰਾ ਲੱਗਦੇ ਜੇ, ਪਹਿਲੀ ਵਾਰੀ ਆਏ ਜੇ ਜੀ, ਪਿਆਰ ਮੁਹੱਬਤ ਕਰਾਂਗੇ ਤੇ ਬਾਅਦ ਚ ਵੀ ਗਾਹਕ ਆਉਂਦਾ। ਅੱਗੇ ਭਾਈ ਜੀ ਅਸੀਂ ਉਹ ਹਲ ਮਦੀਨਾ ਵਾਲਿਆਂ ਕੋਲ ਲੈਂਦੇ ਰਹੇ, ਲੇਕਿਨ ਮੈਂ ਨੰਗੇ ਤੋਂ ਦੁਕਾਨ ਵੀ ਅੱਛੀ ਲੱਗੀ, ਗੱਡੀ ਗੁੱਡੀ ਖੜੀ, ਮੈਂ ਕਿਹਾ ਚਲੋ ਪਹਿਲੀ ਇਦਾਂ ਹੀ ਤਲਕ ਬਣਦੇ ਭਾਜੀ। ਇਹ ਹੁਣ ਅੱਜ ਤੁਹਾਡੇ ਕੋਲ ਆਏ, ਪਿਆਰ ਮੁਹੱਬਤ ਕਰੋਗੇ, ਕੱਲ ਨੂੰ ਖੁਸ਼ੀ ਗਮੀ ਹੁੰਦੀ ਏ ਤੇ ਫਿਰ ਮਤਲਬ ਅਸੀਂ ਹਾਜ਼ਰ ਜਨਾਬ, ਤੁਹਾਡੀਆਂ ਖੁਸ਼ੀਆਂ ਗਮੀਆਂ ਚ ਹਾਜ਼ਰ ਅਸੀਂ ਜੀ। ਲਓ ਜੀ ਜਨਾਬ, ਪੈਟਰੋਲ ਤੁਹਾਡਾ ਹੋਏਗਾ। ਅੱਛਾ ਜੀ, ਤੇ 60,000 ਰੁਪਇਆ ਹੋਏਗਾ ਜੀ 2 ਗੱਡੀ। ਕਿੰਨਾ? ਉੱਥੇ ਸੁਣਿਆ ਨਹੀਂ? 60,000 ਰੁਪਇਆ ਤੇਲ ਵੀ ਸਾਡਾ? ਹਾਂਜੀ ਭਾਈ। ਨਹੀਂ, ਇਹ ਤੇਲ ਤੁਸੀਂ ਇੱਕ ਵਾਰੀ ਪਵਾ ਲੈਣਾ, ਤੁਸੀਂ ਕਿਹੜਾ ਰਾਹ ਟਾਇਰਾਂ ਦੀ ਮਾਲਿਸ਼ ਕਰਦੇ ਜਾਣਾ ਭਾਈ ਨੂੰ? ਤੇਲ ਭਾਜੀ ਕਿਤੇ ਦਵਾ ਦੇ ਕੇ ਪੈ ਜਾਣਾ, ਪੈਸੇ ਤੇ ਗੜੇ ਨੇ। ਹਾਂਜੀ, ਤੇ ਉਹ ਤੇਲ ਤੁਹਾਡਾ ਭਾਈ, ਜਿੱਥੇ ਤੁਸੀਂ ਜਾਣਾ ਅਸੀਂ ਤੇ ਕਿਰਾਇਆ ਲੈਣਾ ਗੱਡੀ ਦਾ ਭਾਈ ਨਾ, ਕੋਈ ਜਿੰਨਾ ਘੁੰਮਣਾ ਫਿਰਨਾ ਤੁਸੀਂ ਆਪਣਾ ਤੇਲ ਪਾਉਣਾ। ਇੰਨਾ ਕਿਰਾਇਆ ਲੈਣ ਦੇ ਤੁਸੀਂ ਤੇ ਆਏ ਤਾਂ ਸਾਨੂੰ ਕੋਠੀ ਕੋ ਕਿਰਾਏ ਤਾਂ 2 ਮਹੀਨੇ ਦੇ ਗੱਡੀ ਵੀ ਤੇ 80 ਲੱਖ ਰੁਪਏ ਦੀ ਗੱਡੀ ਹੈ ਭਾਜੀ। ਅਸੀਂ ਕਿਤੇ 30,000 ਰੁਪਏ ਕਿਰਾਇਆ ਕੁਝ ਵੀ ਨਹੀਂ ਆਇਆ ਭਾਈ। ਅਸੀਂ ਕਿਤੇ ਖਤਮ ਤੇ ਰੱਖਣੀ ਗੱਡੀ। ਅਜੇ ਤੁਸੀਂ ਇਹ ਨਹੀਂ ਦੱਸਿਆ ਕਿ ਦੇਣ ਕਿੰਨੇ? ਦਿਨ ਤੁਹਾਨੂੰ 60,000 ਰੁਪਇਆ ਦੱਸਿਆ। ਉਹ ਭਾਈ ਜਾਨ ਤੁਹਾਨੂੰ ਉੱਥੇ ਕਿੰਨੇ ਦਿਨ? 3 ਦਿਨ 4 ਦਿਨ ਲੱਗ ਜਾਣਗੇ ਬਸ ਠੀਕ ਆ, ਜਿੰਨੇ ਦਿਨ ਹੋਣਗੇ ਉਹਨਾਂ 60,000 ਰੁਪਇਆ ਵਾਧਾ ਜਾਣਾ ਭਾਈ। ਮਤਲਬ ਜਿਹੜੀ ਹੁਣ ਇੱਥੇ ਗੱਲ ਕਰ ਲੈਣੀ, ਉਹ ਦਿਨਾਂ ਤੋਂ ਉੱਤੇ ਦਿਨ ਹੋਏਗਾ ਉਹਦੇ ਲੈਦਾ ਪੈਸਾ ਸਾਹਰ ਭਾਈ ਨੂੰ ਚਲੋ ਤੁਸੀਂ ਪੈਣਾ ਵਾ। ਗੱਡੀ ਅਗਰ ਤੁਸੀਂ ਸਵੇਰ ਲੈ ਜਾਂਦੇ ਜੇ, ਅਗਲੀ ਸਵੇਰ ਵਾਪਸ ਕਰਦੇ 24 ਘੰਟਿਆਂ ਬਾਅਦ ਤੇ ਕਿਰਾਇਆ 60,000 ਭਾਜੀ। ਦਿਨ ਚਲੋ ਇੱਕ ਹੁਣੇ ਪਹਿਲੇ ਕਲੀਅਰ ਕਰ ਦਿੰਦੇ, ਦਿਨ 5 ਲੱਗ ਜਾਣਗੇ, 4 ਦਾ ਕਿਹਾ। ਇੱਕ ਦਿਨ ਪਹਿਲੀ ਜ਼ੁਬਾਨ ਚੰਗੀ ਹੁੰਦੀ ਹੈ, ਜ਼ੁਬਾਨ ਕਰ ਲੈਣਾ 5 ਦਿਨ ਭਾਈ ਜਾਨ। 6 ਲੱਖ ਰੁਪਇਆ ਹੋ ਗਿਆ ਭਾਈ। ਕਿੰਨਾ ਜੀ? 6 ਲੱਖ ਰੁਪਏ। ਗੱਡੀ ਦੇ ਕਾਗਜ਼ ਨਾਲ ਹੀ ਦੇ ਦੋਗੇ 6 ਲੱਖ? ਹਾਂਜੀ, ਉਹ ਦੇਵਾਂਗੇ, ਉਹ ਰਾਹ ਚੋਂ ਚੈਕਿੰਗ ਚੁਕਿੰਗ ਹੁੰਦੀ ਨਾ, ਤੁਸੀਂ ਨਹੀਂ ਚੈਕਿੰਗ ਵਾਲੇ ਨਹੀਂ, ਨਾਲ ਤੁਹਾਨੂੰ ਅਸੀਂ ਫਿਰ ਆਪਣਾ ਕਾਰਡ ਦੇਵਾਂਗੇ, ਉਹ ਸਾਡੇ ਨਾਂ ਹੀ ਕਰਦੇ, ਔਰ ਲੱਖ ਹੋਰ ਦੇ ਦਿੰਦੇ ਤੁਹਾਨੂੰ। ਭਾਈ ਤੁਹਾਡੀ ਮੱਤ ਵੱਜੀ ਆ, 32-33 ਲੱਖ ਦਾ ਤੇ ਇੰਜਨ ਹੁੰਦਾ ਵਿੱਚ ਇਹਦੇ। ਮਾਸ਼ਾਅੱਲਾ, ਕਿੱਦਾਂ ਦੇ ਦਾਂਗੇ? ਮੈਂ ਜਾ ਕੇ ਕੱਢ ਕੇ ਬਲਾਲਗੰਜ ਵੇਚ ਦੇਣਾ ਜਨਾਬ ਕਿਤੇ ਰਾਜ। ਲੇਕਿਨ ਉਹ ਨਹੀਂ ਭਾਜੀ, ਤੁਸੀਂ ਗੱਲ ਹੀ ਨਹੀਂ ਕਰ ਰਹੇ, ਤੁਹਾਨੂੰ ਕਿਹਾ ਕੋਈ ਜਾਇਜ਼ ਗੱਲ ਕਰੋ। ਹਾਂਜੀ, ਜਾਣਾ ਕਿੱਥੇ ਹੈ ਜੀ? ਜਾਣਾ ਭਾਜੀ ਮਰੀ। ਅੱਛਾ, ਕਿੰਨੇ ਦਿਨ ਵਾਸਤੇ? ਇਹ ਕੋਈ 4-5 ਦਿਨ ਲੱਗ ਜਾਣਗੇ। 4-5 ਦਿਨ। 2 ਗੱਡੀਆਂ ਹੈ? 2 ਗੱਡੀਆਂ ਜੀ। ਲਓ ਜੀ ਜਨਾਬ, ਪੈਟਰੋਲ ਤੁਹਾਡਾ ਹੋਏਗਾ ਆਪਣਾ। ਅੱਛਾ ਜੀ। ਉਹ ਜਿੰਨਾ ਵੀ ਤੁਸੀਂ ਇਸਤੇਮਾਲ ਕਰਨਾ ਹੋਏਗਾ ਪਾ ਲਿਓ ਜੀ, ਠੀਕ ਹੈ। ਤੇ ਰੁਪਈਆ ਤੁਹਾਡੇ ਕੋਲੋਂ ਜੀ ਲੱਖ ਲਵਾਂਗੇ ਭਾਈ। ਕਿੰਨਾ ਭਾਜੀ? ਲੱਖ ਰੁਪਇਆ ਭਾਈ। ਇਹ ਫੜਾਇਆ 30,000 ਰੁਪਇਆ ਲਵਾਂਗੇ ਜੀ 24 ਘੰਟੇ।
ਲੱਖ ਰੁਪਈਆ ਹਾਂਜੀ ਫੜਾਇਆ ਮੈਨੂੰ ਤੁਸੀਂ ਰਾਤ ਦਾ ਕਿ ਸਵੇਰ ਦੇ ਦੇ ਮੈਨੂੰ? ਨਹੀਂ ਗੱਡੀਆਂ ਦੇ ਕੇ ਦੇਣਾ ਤੁਸੀਂ, ਗੱਡੀਆਂ ਜੋ ਦੇ ਦੇਣੀਆਂ ਨਾ ਉਦੋਂ ਦੇਣਾ ਤੁਸੀਂ। ਉਹ ਭਾਈ ਜਾਨ ਮੈਂ ਇਹ ਗੱਲ ਕਰ ਰਿਹਾ ਵਾਂ, ਇੰਨਾ ਕਿਰਾਇਆ ਨਹੀਂ ਬਣਦਾ। ਉਹ ਭਾਈ ਗੱਡੀਆਂ ਨਵੀਆਂ ਵਾ, ਆ ਨਾਲ ਦਾ ਰੈਂਟ ਵਾਲਾ ਉਹਨੇ 80000 ਰੁਪਇਆ ਮੰਗਣਾ ਤੁਹਾਡੇ ਕੋਲੋਂ, ਤੇ ਗੱਡੀਆਂ ਦਿਲ ਕਰੇ ਉੱਥੇ ਖਲਾ ਕੇ ਤੁਹਾਡਾ 20000 ਉੱਤੇ ਲਵਾ ਦੇਣਾ। ਇਹ ਗੱਡੀਆਂ ਤੁਸੀਂ ਬਹਿਣਾ ਵਾ ਵਿੱਚ ਤੇ ਲੈਣਾ ਵਾ, ਉੱਥੋਂ ਬਹਿਣਾ ਤੇ ਇੱਥੇ ਲੈਣਾ। ਨਵੀਆਂ ਮੈਂ ਖਤਮ ਤੇ ਰੱਖਣੀਆਂ ਨੇ ਭਾਈ ਜਾਨ, ਅਸੀਂ ਤੇ ਸਫ਼ਰ ਕਰਨਾ ਨਾ। ਤੇ ਸਫ਼ਰ ਵਾਲੀਆਂ ਮੈਂ ਕਦੋਂ ਉੱਡਣ ਵਾਲੀਆਂ ਤੇ ਇੰਨੀਆਂ ਤੁਹਾਨੂੰ ਭਾਈ। ਪਰ ਹਾਲ ਭਾਜੀ ਤੁਸੀਂ ਇਹਦਾ ਕਿਰਾਇਆ ਬਹੁਤ ਲਾਉਂਦੇ, ਕੋਈ ਜਾਇਜ਼ ਕਰੋ। 80000 ਰੁਪਇਆ ਤੇ ਲਿਖਿਆ ਉਹਨਾਂ ਨੇ ਮਰਜ਼ੀ ਦਾ ਭਾਈ ਨੇ ਕਿ ਮੈਂ ਤਾਂ 20000 ਰੁਪਇਆ ਇੱਕ ਗੱਡੀ ਦਾ ਤੇ ਲਿਖਿਆ ਬਾਹਰ। ਭਾਜੀ ਨਹੀਂ ਤੁਸੀਂ ਕਿਰਾਇਆ ਬਹੁਤ ਗੱਡੀ ਤੁਸੀਂ ਵੇਖੋ ਤੇ ਸਹੀ, ਪਹਿਲਾਂ ਤੁਹਾਨੂੰ ਧਮਾਉਣੀ ਪੈਣੀ ਹੈ, ਉਹਦੀ ਫੀਸ਼ਲ ਕਰਾਉਣੀ ਪੈਣੀ ਹੈ ਗੱਡੀ ਦੀ। ਹਾਂਜੀ ਇਹ ਗੱਡੀ ਨਵੀਆਂ ਗੱਡੀਆਂ ਭਾਈ ਨੇ ਦੂਜੀ ਵਾਰੀ ਚੱਲੀਆਂ ਟੂਰ ਦੇ। ਭਾਜੀ ਚਲੋ ਸਾਈਵਾਲ ਤੱਕ ਗਈ ਗੱਡੀ ਸਿਰਫ। ਤੁਸੀਂ ਮੇਰੀ ਗੱਲ ਸੁਣੋ, ਹਾਂਜੀ ਉਹ ਜਾਇਜ਼ ਮੁਨਾਸਬ ਗੱਲ ਕਰੋ, ਗੱਲ ਨਿਬੇੜੀ। ਮੈਂ ਮਾਫੀ ਚਾਹੁੰਦਾ, ਮੈਂ ਗੱਲ ਕਰਦਾ ਹੀ ਜਾਇਜ਼ ਆ ਭਾਈ ਨੇ, ਅਸੀਂ ਘਾਟਾ ਵਾਧਾ ਕਰੀਦਾ ਹੀ ਨਹੀਂ। 70,000 ਵਾਰਾ ਖਾਂਦੀ ਨਹੀਂ ਭਾਈ 70,000 ਬਾਰੇ ਨਹੀਂ ਖਾਂਦੀ। ਵੇਖ ਲਓ ਰੁਪਈਆ ਲੱਖ ਹੀ ਹੋਣਾ ਵਾ ਅਸਲ ਵਿੱਚ। ਪਤਾ ਕੀ ਗੱਡੀਆਂ ਨਵੀਆਂ ਭਾਈ ਨੇ, ਜਿਨ੍ਹਾਂ ਦੀ ਪੁਰਾਣੀ ਗੱਡੀ 20000 ਰੁਪਏ ਤੇ ਉਹ ਰੈਂਟ ਲੈਂਦਾ ਹੈ, ਤੇ ਅਸੀਂ ਨਵੀਂ ਦਾ ਰੈਂਟ ਲੈਣੇ ਵੀ। ਭਾਈ ਜਾਨ ਤੁਸੀਂ ਹਜੇ ਮੇਰਾ ਭਾਈ ਵੇਖੋਗੇ ਨਾ ਤੇ ਯਕੀਨ ਕਰੋ ਏਡਾ ਖੁਸ਼ ਇਖਲਾਕ ਇੰਨਾ ਖੂਬਸੂਰਤ ਆ, ਤੁਸੀਂ ਵੇਖਦੇ ਆ ਸਾਰੇ 20000 30,000 ਦੇ ਵੈਸੇ ਸਾਨੂੰ ਛੱਡ ਦੇਣਾ। ਨਹੀਂ ਭਾਈ ਨੇ ਅਸੀਂ ਨਹੀਂ ਛੱਡ ਸਕਦੇ। ਮੇਰਾ ਦੋਸਤ ਆ ਨਾਲ, ਜਿਹੜਾ ਪਾਰਟਨਰ ਆ, ਉਹ ਜਨਾਬ ਜੋ ਅਸੀਂ ਤੈਅ ਕਰ ਲਿਆ ਉਹੀ ਹੋਣਾ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਲੱਖ ਰੁਪਏ ਮੈਂ ਜ਼ਰਾ ਜਾਣਾ ਵਾ ਗੱਡੀ ਵੇਖਣ। ਲੱਖ ਰੁਪਈਆ ਤੁਹਾਡਾ ਤੇ ਕਹਿਣ ਦਾ, ਚਲੋ ਸਾਡੇ ਲਈ ਵੀ 1.25 ਲੱਖ। ਓਕੇ ਜੀ ਠੀਕ ਹੈ ਭਾਜੀ। ਫਿਰ ਮਤਲਬ ਗੱਲ ਪਤਾ ਕੀ ਆ, ਹਾਂਜੀ ਮੈਂ ਇਹ ਚਾਹੁੰਦਾ ਕਿ ਉਹ ਭਾਈ ਜਿਹੜਾ ਛੋਟਾ ਜਿਹੀ ਸ਼ਾਦੀ ਕੀਤੀ ਨਾ, ਭਾਈ ਮਾਸ਼ਾਅੱਲਾ ਸੋਹਣਾ ਵਾ, ਮੂੰਹ ਮੱਥੇ ਲੱਗਦਾ, ਪਰ ਰੌਲਾ ਪਤਾ ਕੀ ਸੀ ਭਾਜੀ? ਹਾਂਜੀ ਬਸ ਮੁਕੱਦਰਾਂ ਦਾ ਕੋਈ ਹੇਰ ਫੇਰ ਸੀ ਉਹਦੇ ਜਿਹੜੀ ਸ਼ਾਦੀ ਹੋ ਜਾਂਦਾ। 17 ਨਹੀਂ ਰਲਦਾ ਕਿਸੇ ਤੇ ਲਿਹਾਜ਼ਾ ਦੂਸਰੀ ਇਹ ਵੀ ਗੱਲ ਆ, ਦੇਖੋ ਮੁਕੱਦਰ ਖੁੱਲੇ ਕੋਈ ਪਤਾ ਨਹੀਂ ਲੱਗਦਾ ਭਾਜੀ। ਅੱਛਾ ਉਹਦੀ ਸ਼ਾਦੀ ਨਹੀਂ ਸੀ ਪਹਿਲਾਂ? ਹੋਰ ਕੋਈ ਨਸਰੀ ਕੋ ਜਦੋਂ ਕੰਮ ਸ਼ੁਰੂ ਕਰਨਾ ਕੋਣ ਕੋਈ ਉਡਾਉਣੀ ਪੈ ਜਾਂਦੀ ਸੀ, ਰੌਲਾ ਪੈ ਜਾਂਦਾ। ਅੱਲਾ ਨੇ ਜਦੋਂ ਸੁਣੀ ਤੇ ਪਤਾ ਨਹੀਂ ਲੱਗਾ। ਸਾਨੂੰ ਕਿਤੇ ਦੱਸ ਪਈ ਆ, ਰਿਸ਼ਤੇ ਕਰਾਉਣ ਵਾਲੇ ਦੱਸਿਆ ਹੈ ਕਿ ਵੀ ਇੱਧਰ ਨਾ ਜਰਾ ਇਸਲਾਮਾਬਾਦ ਵਾਲੀ ਸਾਈਡ ਤੇ ਅੱਛਾ ਜੀ ਚੰਗੇ ਨੇ, ਅੱਛਾ ਸਹਿੰਦੇ ਖਾਂਦੇ ਪੀਂਦੇ ਭਾਜੀ, ਵੱਡੇ ਲੋਕ, ਵੱਡੇ ਲੋਕ, ਬੜੀ ਦੁਨੀਆ ਪਈ, ਬੜਾ ਰਕਬਾ ਉਹਨਾਂ ਦਾ ਪਿੱਛੇ। ਉੱਥੇ ਮੈਂ ਤੁਹਾਨੂੰ ਕੀ ਦੱਸਿਆ, ਇੱਥੇ ਨਾ ਸਮੁੰਦਰੀ ਪਿੰਡ ਆ 6 ਮਰਬਿਆਂ ਦੇ ਵਿੱਚ, ਤੇ ਅਗਲੇ ਫਾਰਮ ਹਾਊਸ ਬਣਾਏ ਨੇ। ਬੱਲੇ ਬੱਲੇ, ਗੱਡੀਆਂ ਘਰ ਮਿਲ ਗਿਆ, ਚਲੋ ਨਸੀਬ ਖੁੱਲ ਗਏ। ਇਹ ਤਾਂ ਹੀ ਨਹੀਂ ਸੀ ਹੋ ਰਿਹਾ, ਬੱਚੇ ਦਾ ਇੱਥੇ ਲਿਖਿਆ ਸੀ। ਸਾਰੇ ਭਰਾ ਦੇ, ਸਾਰੇ ਉਹਦੇ ਭਰਾ ਕੁੜੀ ਦੇ ਬਾਹਰ, ਕੋਈ ਯੂਰਪ ਆ, ਕੋਈ ਕੈਨੇਡਾ, ਕੋਈ ਸਪੇਨ ਬੈਠਾ। ਇੱਥੇ ਪੈਸੇ ਦੇਣੇ ਉਹਨਾਂ ਨੇ? ਗੱਲ ਨਹੀਂ ਸਮਝੀ ਭਾਜੀ। ਅੱਛਾ ਤਾਂ ਵੈਸੇ ਕੰਮ ਕਰੋ ਬਾਹਰ ਕਾਰੋਬਾਰ ਉਹਨਾਂ ਨੇ ਆਪਣੇ ਰਾਤੀ। ਅੱਛਾ 2-2 3-3 ਗੱਡੀਆਂ ਹਰ ਇੱਕ ਭਰਾ ਦੀ। ਲਓ ਭਾਈ ਜੀ, ਏਦਾਂ ਦਾ ਜੀ ਵੀ ਸੋਹਣਾ ਹੁੰਦਾ ਵਾ, ਕੁੜੀ ਵੀ ਸੋਹਣੀ ਹੋਣੀ ਆ, ਪੈਸੇ ਢੇਲੇ ਵਾਲੀ ਦੀ ਨਹੀਂ ਕੁੜੀ ਵੱਲੋਂ ਨਾ ਆਪਸ ਹੈ, ਕੁੜੀ ਵੱਲੋਂ ਕਿ ਉਹ ਨਾ ਥੋੜੀ ਜਿਹੀ ਦਿਮਾਗ ਦੀ ਸਿੱਧੀ ਆ, ਭੋਲੀ ਜਿਹੀ ਆ। ਉਤੋਂ ਬਾਅਦ ਜੀ ਤੇ ਸਾਰੇ ਅੱਲਾ ਦੇ ਹੁੰਦੇ ਆ, ਰਿਸ਼ਤਾ ਕਰਨ ਦਾ ਕਮਲੀ ਹੈ, ਕਮਲੀ ਭੋਲੀ ਜਿਹੀ। ਅੱਛਾ ਇੱਥੇ ਉਹਦਾ ਨੱਕ ਐਡਾ ਗੱਲ ਪਾ, ਉਹ ਸਰਦੀਆਂ ਦੇ ਸਕਾਫ ਤੇ ਨਹੀਂ ਲੈਂਦੀ, ਇਹਦਾ ਬੁੱਕਲ ਬਣਾ ਲੈਂਦੀ ਹੈ। ਮਤਲਬ ਕੋਈ ਇੱਕ ਕਹਿਣ ਦਾ ਮਤਲਬ ਉਹਨਾਂ ਨੇ ਤੇ ਪੈਲੀਆਂ ਦੇਣੀਆਂ, ਉਹਨਾਂ ਨੇ ਵਿਆਹੀ ਉਦੋਂ, ਉਹਨਾਂ ਨੇ ਤੇ ਮਗਰੋਂ ਲਾਈ ਭਾਜੀ। ਗੱਲ ਨਹੀਂ ਸਮਝੀ। ਉਹਦਾ ਵੀ ਤੇ ਇੱਥੇ ਲਿਖਿਆ ਸੀ ਨਾ, ਰੌਲਾ ਇਹ ਆ, ਗੱਲ ਨਹੀਂ ਸਮਝੀ ਭਾਜੀ। ਉਹ ਲਿਖਣ ਨੂੰ ਗੱਡੀ ਨੂੰ ਤੇ ਕੋਈ ਨੁਕਸਾਨ ਨਹੀਂ ਹੋਏਗਾ, ਜਿਹੜੀ ਐ ਕੰਨ ਦੀ ਬੁੱਕਲ ਮਾਰ ਲੈਂਦੀ, ਦਿਲ ਕਰੇ ਉਹ ਪਿਛਲੀ ਸੀਟ ਮਰੋੜ ਕੇ ਪਿੱਛੇ ਨੂੰ ਕਰ ਦੋ, ਉਹਨੇ ਨਹੀਂ ਪਤਾ ਲੱਗੇ ਹੈਂਡਲ ਇੱਧਰ ਹੈ, ਡਰਾਈਵਰ ਦਾ ਪਿੱਛੇ ਨੂੰ। ਬਾਹ ਇਹ ਹੈ ਕਿ ਦਿਮਾਗ ਦੀ ਏਡੀ ਵੀ ਨਹੀਂ ਭੋਲੀ, ਬਸ ਇਹ ਕਿ ਜਿੱਦਾਂ ਆਪਾਂ ਗੱਲਾਂ ਬਾਤਾਂ ਕਰਦੇ, ਕਦੀ ਜੀਆਂ ਬੈਠੇ ਅੱਜ ਮੁੱਕਾ ਮਾਰ ਦਿੱਤਾ, ਇੱਥੋਂ ਲੱਤ ਚੁੱਕ ਲਈ, ਮਤਲਬ ਇੱਥੋਂ ਅਗਲੇ ਨੂੰ ਫੜ ਲਿਆ। ਇਹ ਮਤਲਬ ਕਦੀ ਹੈ, ਰੂਟੀਨ 'ਚ ਨਹੀਂ ਹੈ, ਕੋਈ ਹਰ ਵੇਲੇ ਨਹੀਂ। ਉਹਨੇ ਵੀ ਨਾਲ ਜਾਣਾ, ਉਹ ਅੱਗੇ ਉਹਨੇ ਬਹਿਣਾ, ਨਾਲ ਡਰਾਈਵਰ ਤੇ ਬਹਿਣਾ ਉਹਨੇ ਭਾਜੀ। ਤੇ ਉਹ ਭਾਈ ਨੇ ਮੈਂ ਉਹ ਸੀਟ ਮਰੋੜ ਕੇ ਪਿੱਛੇ ਨੂੰ ਕਰ ਦਵੇ, ਪਤਾ ਲੱਗੇ ਡਰਾਈਵਰ ਐ ਨੂੰ ਜਾਂਦੇ ਆ, ਯਕਦਮ ਐਨ ਜਾਣ ਲੱਗ ਪਿਆ। ਉਹਨੇ ਨਹੀਂ ਏਡੀ ਵੀ ਨਹੀਂ, ਉਹ ਸਿੱਧੀ ਕਦੀ ਕਿਤੇ ਆ, ਮਤਲਬ ਐਵੇਂ ਦਿਲ ਕਰੇ ਗੱਡੀ ਚੱਲ ਰਹੀ ਸੀ, ਉਹਦੇ ਡਰਾਈਵਰ ਤੇ ਟੱਕਰ ਮਾਰਦੀ ਹੈ। ਮਤਲਬ ਇੰਜ ਕਦੀ ਹਰ ਵੇਲੇ ਨਹੀਂ, ਕਦੀ ਕਿਤੇ ਇੰਜ ਹੋ ਜਾਂਦਾ। ਅੱਛਾ ਗੱਲ ਸੁਣੋ, ਅਸਲ 'ਚ ਨਾ ਗੱਡੀਆਂ ਜਿਹੜੀਆਂ ਨਾ ਅਸੀਂ ਏਡੀ ਦੂਰ ਭੇਜਦੇ ਨਹੀਂਗੇ। ਅੱਛਾ ਤੇ ਮੈਂ ਕਹਿੰਦਾ ਤੁਸੀਂ ਨਾਲ ਦੇ ਤੋਂ ਪਤਾ ਕਰ ਲੈਂਦੇ, ਅਕਸਰ ਗੱਡੀਆਂ ਉਹਨਾਂ ਕੋਲ ਖਲੋਤੀਆਂ ਨਹੀਂ ਗੱਡੀ ਤੁਹਾਡੀ ਮੈਂ ਲੰਘਦੇ ਵੇਖੀ, ਮੇਰੇ ਦਿਲ ਨੂੰ ਲੱਗੀ। ਬੱਚੀ ਨੂੰ ਪਿੱਛੇ ਭਾ ਦਾਂਗੇ, ਕੋਈ ਰੌਲਾ, ਬੱਚੀ ਪਿੱਛੇ ਐ ਮਿਹਰਬਾਨੀ ਕਰਿਓ, ਫਿਰ ਮਤਲਬ ਫਿਰ ਕੋਈ ਬੱਚੀ ਪਿੱਛੇ ਭਾ ਦੇਾਂਗੇ, ਡਰਾਈਵਰ ਪਿੱਛੇ ਬਹਿ ਜਾਏਗਾ ਤੇ ਮੁੰਡਾ ਸਾਡਾ ਚਲਾ ਲੇਗਾ। ਚਲੋ ਫੋਨ ਕਰ ਲਓ ਭਾਈ ਨੂੰ, ਬੁਲਾ ਲਵਾਂ ਭਾਈ ਛੋਟੇ ਨੂੰ, ਜ਼ਾਹਰ ਨੂੰ ਵਿਖਾ ਲਓ। ਹਾਂਜੀ ਨਜ਼ਰ ਮਰਵਾ ਲਵਾਂ। ਹਾਂਜੀ ਬਾਕੀ ਏਡੀ ਵੀ ਉਹ ਸਿੱਧੀ ਨਹੀਂ ਹੈਗੀ, ਕੋਈ ਤੁਸੀਂ ਕੋਈ ਸ਼ੈ ਖਾਣ ਡਏ ਹੋ, ਪਤਾ ਐਵੇਂ ਤੁਹਾਡੇ ਕੋਲ ਛਾਪੜ ਫੜ ਕੇ ਆਪ ਖਾਣ ਪੈ ਗਈ।
ਦਿਮਾਗ ਦੀ ਹੌਲੀ ਆ ਬਸ ਆ ਹੀ ਆ ਹੌਲੇ ਬੰਦੇ ਨੂੰ ਘਰ ਹੀ ਰੱਖੀ ਤਾਂ ਕਿਹੜੀ ਤੂੰ ਉਹਨੂੰ ਠੰਡੀਆਂ ਭਾਵਾਂ ਹੀ ਲਿਜਾਂਦਾ। ਉਹਦੇ ਭਰਾਵਾਂ ਨੇ ਕਿਹਾ ਕਿ ਸਾਡੀ ਭੈਣ ਨੂੰ ਫਰਾਤ ਰਾਖ ਲਿਆਉਣਾ ਤੇ ਜਿਹੜੇ ਗੱਡੀਆਂ ਦੇ ਮਾਲਕ ਨੇ ਭਾਈ ਗੱਡੀਆਂ ਦੇ ਮਾਲਕ ਆ ਤੇ ਉਹ ਆਪਣੀ ਗੱਡੀ ਤੇ ਲੈ ਜਾਓ ਤੁਸੀਂ, ਨਾਲੇ ਕਹਿੰਦੇ ਗੱਡੀਆਂ ਉਹਨਾਂ ਦੀਆਂ ਆਪਣੀਆਂ ਨੇ 2 ਗੱਡੀਆਂ ਉਹਨਾਂ ਜੀਐਸਟੀ ਦਿੱਤੀਆਂ ਆਪਣੀ ਭੈਣ ਨੂੰ, ਉਹਨਾਂ ਤੇ ਜਾਓ। ਉਹ ਬੁੱਕ ਕਰਾਈਆਂ ਭਾਜੀ, ਉਹ ਮਹੀਨੇ ਬਾਅਦ ਪਹੁੰਚਣੀਆਂ, ਬੁੱਕ ਹੋ ਗਈਆਂ, ਜਿੱਦਾਂ ਰਿਸ਼ਤਾ ਹੈ ਉਦੋਂ ਗੱਡੀਆਂ ਉਹਨੇ ਲਿਖੀਆਂ ਵਿੱਚ। ਹਾਂਜੀ ਬਾਹਰੋਂ ਆਉਂਦੀਆਂ ਨੇ, ਬਾਹਰ ਦੇ ਮੁਲਕੋਂ 2 ਗੱਡੀਆਂ ਆਉਂਦੀਆਂ ਨੇ ਆਪਣੀਆਂ। ਚਲੋ ਜੀ ਫਿਰ ਮੁੰਡੇ ਨੂੰ ਬੁਲਾ ਲਓ, ਮਿਹਰਬਾਨੀ ਕਰਾਂ। ਇਹ ਕੁੜੀ ਨੂੰ ਤੁਹਾਡੀ ਮਿਹਰਬਾਨੀ ਹੈ, ਧਿਆਨ ਨਾਲ। ਉਹ ਪਿੱਛੇ ਮੰਦੀ ਸਵਾਰੀ ਅਸੀਂ ਘਬਾਉਣੀ ਨਹੀਂ ਗੱਡੀ ਦੇ ਵਿੱਚ, ਮਿਹਰਬਾਨੀ ਕਰਾਂ। ਪਿਛਲੀ ਸੀਟ ਤੇ ਕੁੜੀ ਬਹਿ ਜਾਏਗੀ, ਓਕੇ ਮੁੰਡਾ ਅਗਲੀ ਸੀਟ ਤੇ ਬਹਿ ਜਾਊਗਾ, ਕੋਈ ਐਸਾ ਰੌਲਾ ਨਹੀਂ ਹੈਗਾ। ਆ ਲੱਖ ਫਾਇਦੇ ਸਾਡੀ ਮਜਬੂਰੀ ਆ, ਲੱਖ ਰੁਪਇਆ ਵਾ ਤੁਹਾਡਾ, ਤੁਸੀਂ 60,000 ਰੁਪਇਆ ਸਾਨੂੰ ਪਹਿਲਾਂ ਦੇ ਦੇਣਾ। ਪਹਿਲੇ ਕਿਉਂ ਦੇ ਦੇਣਾ? ਤੁਸੀਂ ਮਕਾਨ ਦਾ ਕਿਰਾਇਆ ਦੇਣਾ। ਨਹੀਂ ਭਾਈ ਨੂੰ ਗੱਡੀਆਂ ਆਣਾ ਤੇ ਅਗਲੀਆਂ ਗੱਡੀਆਂ ਦਾ ਕੰਮ। ਉਹ ਜਿਹੜਾ 10-20,000 ਟੋਕਨ ਲਵੋ ਬੰਦਾ ਤੁਹਾਡਾ ਨਾਲ ਹੀ। 60,000 ਰੁਪਇਆ ਭਾਈ ਨੇ ਨਹੀਂ 60,000 ਰੁਪਇਆ। ਚਲੋ 50,000 ਤੁਹਾਨੂੰ ਪਹਿਲੇ ਮਿਲ ਜਾਂਦਾ, 50 ਤੁਹਾਨੂੰ ਵਾਪਸੀ ਤੇ ਮਿਲ ਜੂ। ਓਕੇ ਐਡਵਾਂਸ ਹੋ ਗਿਆ 50। ਆ ਲਓ ਮੈਂ ਹੁਣ ਭਰਾ ਨੂੰ ਬੁਲਾ ਲਵਾਂ, ਜ਼ਰਾ ਗੱਡੀ ਨਜ਼ਰ ਮਾਰ ਲਓ। ਹਾਂਜੀ ਹਾਂਜੀ ਬੁਲਾ ਲਓ, ਬਿਸਮਿਲ੍ਲਾ। ਬਸ ਜਿਹੜੀ ਤੁਹਾਡਾ ਹੋ ਗਈ ਨਾ ਜ਼ੁਬਾਨ ਭਾਜੀ, ਇਨਸ਼ਾਅੱਲਾ ਸਾਡੇ ਲੋ ਵੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਏਗੀ। ਓਕੇ ਓਕੇ ਹਾਂਜੀ ਬਾ ਕੁੜੀ ਦਾ ਧਿਆਨ ਰੱਖਣਾ, ਕੋਈ ਸ਼ੀਸ਼ਾ ਸ਼ੂਸ਼ਾ ਨਾ ਭੰਨ ਲਵੇ, ਉਹ ਮਿੱਟੀ ਖਾਂਦੀ ਹੈ। ਹਾਂਜੀ ਹੈਲੋ, ਹਾਂ ਕਾਕੇ ਮਿਲੀ ਕਿੱਥੇ ਆ? ਮੈਂ ਭਾਜੀ ਚੌਂਕ ਸੀ ਆ। ਉਹ ਯਾਰ ਅੱਛਾ ਚਲੋ ਚੰਗਾ ਹੋਇਆ ਤੂੰ ਇੱਧਰ ਚੌਕ ਆ ਲਈ ਹੈ, ਤੇ ਤੂੰ ਇੰਜ ਕਰਕੇ ਮਤਲਬ ਆ ਨਹੀਂ ਗੌਸੀਆ ਚੌਕ, ਹਾਂਜੀ ਹਾਂਜੀ ਇੱਥੇ ਹਾਫਜ਼ ਰੈਂਟ ਕਾਰ ਹੈਗਾ, ਮੈਂ ਸਾਹਮਣੇ ਬੈਕਰੀ ਤੇ ਖੜਾ ਹਾਂ। ਆਬਾ ਠੀਕ ਹੈ ਤੂੰ। ਅੱਛਾ ਇੱਧਰ ਪਹਾੜੀ ਗਰਾਊਂਡ ਵਾਲਾ ਜਹਾਜ਼ ਕੋ ਹਾਂਜੀ ਹਾਂਜੀ ਚੌਕ ਚ ਆ ਜਾ, ਗੌਸੀਆ ਚੌਕ ਨਾ, ਇੱਥੇ ਮੈਂ ਦੁਕਾਨ ਤੇ ਬੈਠਾ, ਗੱਡੀਆਂ ਹੋ ਗਈਆਂ ਮੇਰਾ ਪੁੱਤ। ਜ਼ਿੰਦਾਬਾਦ ਯਾਰ, ਜ਼ਿੰਦਾਬਾਦ। ਬਾ ਆਉਣ ਵਾਲੀ ਗੱਲ ਕਰ ਹੈ, ਮੈਂ ਆਇਆ ਆ ਜਾ ਲਓ ਭਾਜੀ, ਭਾਈ ਛੋਟੇ ਨੂੰ ਕਰਦਾ ਫੋਨ, ਅੱਲਾ ਲੋ ਕਿਤੇ ਇੱਥੇ ਚੌਕ ਤੇ ਆਇਆ ਕੋਈ ਬਾਜ਼ਾਰ ਨਾ ਸੌਦਾ ਲੈਣ ਆਇਆ ਸੀ। ਬਾਜੀ ਭਾਜੀ ਗੱਡੀ ਖਿਲਾਰਨੀ ਹੈ, ਜਿੱਥੇ ਉੱਥੇ ਔਸ ਨਾ ਪੈਂਦੀ ਹੋਵੇ, ਅਸੀਂ ਤੁਹਾਨੂੰ ਇਹਦਾ ਛਾੜ ਦਵਾਂਗੇ, ਉੱਪਰ ਪਾ ਦਿਆ ਕਰਨਾ ਤੁਸੀਂ। ਜੀ ਠੀਕ ਹੈ, ਠੀਕ ਹੈ ਨਾ। ਅਸਲ ਦੇ ਵਿੱਚ ਉਧਰ ਹੁੰਦਾ ਛਾੜ ਕਿਉਂ ਦੇਣ ਲੱਗੇ? ਨਾਲ ਕੋਈ ਜੇਲ ਵਾਲੀ ਪੇਟੀ ਦੇਣ ਦੇ ਤੁਹਾਨੂੰ, ਉਹਦਾ ਕਵਰ ਕੱਪੜੇ ਕੰਪਨੀ ਜਿਹੜੀ ਗੱਡੀ ਤੇ ਲੈ ਆਉਂਦੀ ਜੀ, ਤੇ ਉਹ ਕਵਰ ਦੇਣ ਲੱਗੇ ਆ ਭਾਈ ਨਾ। ਉਹ ਭਾਈ ਜਾਨ ਤੁਸੀਂ ਟੈਨਸ਼ਨ ਨਹੀਂ ਲੈਣੀ, ਉਹ ਜਿੱਥੇ ਗੱਡੀਆਂ ਖਲੋਂਦੀਆਂ ਨਾ ਉਹਨਾਂ ਕੋਲ ਸ਼ੈੱਡ ਬਣਾਏ ਹੁੰਦੇ ਨੇ ਹੋਟਲ ਦੇ ਥੱਲੇ, ਜਿੱਥੇ ਅਸੀਂ ਰਹਿਣਾ ਓਕੇ ਓਕੇ ਬਸ ਜੀ, ਔਸ ਨਾ ਪਵੇ ਤਾਂ ਨਾ ਗੱਡੀ ਨੂੰ ਜ਼ੰਗ ਪੈ ਜਾਂਦਾ ਬਾਡੀ ਨੂੰ। ਨਹੀਂ ਉਹ ਤੁਸੀਂ ਬੇਫਿਕਰ ਹੋ ਜਾਓ। ਤੇ ਬਾਕੀ ਅੱਲਾ ਦੀ ਰਹਿਮਤ ਹੈ, ਜਿਹੜੀ ਤੁਹਾਡਾ ਸਵਾਲ ਹੋ ਗਈ ਨਾ ਭਾਜੀ ਕਿ ਲੱਖ ਰੁਪਇਆ ਟੋਟਲ 2 ਗੱਡੀਆਂ 50,000 ਐਡਵਾਂਸ, ਹਾਂਜੀ ਇਹਦੇ ਵਿੱਚ ਇਨਸ਼ਾਅੱਲਾ ਤੁਹਾਨੂੰ ਕਹਿਣਾ ਨਹੀਂ ਪਏਗਾ ਕਿ ਮਸਲਾ ਹੈ ਕੋਈ। ਹਾਂਜੀ ਹਾਂਜੀ ਜੀ। ਉਹ ਅਸਲ ਦੇ ਵਿੱਚ ਗੱਡੀਆਂ ਨਾ ਜਦੋਂ ਲੈ ਕੇ ਆਉਣੀ ਨਾ, ਪੂਰੇ ਟਾਈਮ ਨਾਲ ਤੁਸੀਂ ਵਾਪਸ ਕਰਨੀ ਆ, ਅਗਲੇ 24 ਘੰਟਿਆਂ ਦਾ ਵਿੱਚ ਟਾਈਮ ਨਾਲ। ਭਾਈ ਜਾਨ ਮੇਰੀ ਗੱਲ ਇੱਕ ਮਿੰਟ ਭਾਜੀ ਗੱਡੀਆਂ ਦਾ ਤੇਲ ਜਿਹੜਾ ਨਾ, ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਤੁਹਾਡੇ ਵਰਗਾ ਬੰਦਾ ਆਇਆ ਸੀ, ਉੱਥੇ ਵਰਕਸ਼ਾਪ ਤੇ ਕਢਾ ਦੇ। ਭਾਜੀ ਜਾਓ ਭਾਈ, ਗੱਲ ਤੇ ਸੁਣ ਲਓ ਭਾਈ ਤੁਹਾਡੀ ਸੁਣ ਲੈਣੀ, ਇੱਕ ਮਿੰਟ ਉਹ ਇਹ ਜ਼ਰਾ ਰੌਲਾ ਹੀ ਹੁੰਦਾ ਵਾ, ਤੇ ਮਿਹਰਬਾਨੀ ਆ ਕਿ ਸਫਾਈ ਵਾਲੇ ਜੇ। ਉਹ ਭਾਈ ਕਿਹੜੀ ਸਫਾਈ? ਬੰਦਾ ਹੈਗਾ ਭਾਈ ਨੇ ਤੁਹਾਡੇ ਸਫਾਈ ਵਾਲਾ, ਮਿਹਰਬਾਨੀ ਕਰੋ ਜਾਓ। ਉਹ ਭਾਈ ਜਾਨ ਮੇਰੀ ਤੇ ਸੁਣ ਲਓ ਆਪਣੀ ਸੜਾਈ ਗਾਗ ਜੇ ਤੁਸੀਂ ਸਿਰ ਮੱਥੇ ਤੁਸੀਂ ਤੇ ਬੈਠੇ ਰਹਿਣਾ, ਇਹੋ ਜਿਹੇ ਬੜੇ ਤੰਗ ਕਰਦੇ ਆ। ਉਹ ਭਾਈ ਜਾਨ ਭਾਈ ਜੀ ਮਿਹਰਬਾਨੀ ਬਾਹਰ ਜਾਓ, ਇੱਥੇ ਬੰਦਾ ਬੈਠਾ ਉਹਨਾਂ ਦਾ ਚਿੱਟੀ ਧੋਤੀ ਵਾਲਾ, ਉਹ ਕੋ ਲੈ ਲਓ। ਉਹ ਬਾਹਰ ਵਾਲੇ ਭਾਜੀ ਅੰਦਰ ਹੀ ਆ ਜਾਂਦੇ ਆ। ਉਹ ਕਿਹੜਾ ਮੰਗਣ ਵਾਲਾ ਦਿਮਾਗ ਸਹੀ ਹੈ, ਗੱਲ ਹੀ ਨਹੀਂ ਸੁਣ ਰਹੇ ਸਾਡੀ ਤੁਸੀਂ। ਜਾਓ ਭਾਈ ਨੇ ਮਿਹਰਬਾਨੀ ਹੈ, ਕਸਟਮਰ ਨਾਲ ਡੀਲ। ਉਹ ਭਾਈ ਜੀ ਭਾਈ ਹੈ ਮੇਰਾ, ਇਹਨੇ ਗੱਡੀ ਨੂੰ ਨਜ਼ਰ ਮਾਰਨੀ ਹੈ ਇਮਲੀ। ਬੜੀ ਗੱਲ ਆ, ਮੰਗਣ ਵਾਲਾ ਤੇ ਗੱਡੀਆਂ ਦਾ ਤੇਲ ਵੇਚਦਾ, ਕਿੰਨਾ ਗੱਲਾਂ ਕਰੀ ਜਾ ਰਹੇ ਤੁਸੀਂ? ਹੱਦ ਹੋ ਗਈ, ਲੱਖ ਰੁਪਈਆ ਮੈਂ ਉਹਦਾ ਕਰਕੇ ਭਰਾਂਡਿਆ, ਤੁਸੀਂ ਹੁਣ ਮਿੰਟ 'ਚ ਬੇਵਕੂਫ ਜਿਹਾ ਬਣਾ ਕੇ ਤੇ ਬਾਹਰ ਕੱਢੀ ਜਾਂਦੇ। ਹੁਣ ਤਾਂ ਹਾਲੇ ਸ਼ਾਦੀ ਹੋਈ ਹੈ, ਇਹਨੂੰ ਲੈ ਕੇ ਜਾਣਾ ਬੜੀ, ਮੈਂ ਇਹ ਸਾਰੇ ਚਾਲ ਆਡ ਕਰਨ ਦੇ, ਨਿੱਕਾ ਭਰਾ ਵਾ। ਗੱਡੀਆਂ ਦੀ ਕੋਸ਼ਿਸ਼ ਤੇ ਉਹ ਸੀ। ਹਾਂਜੀ ਬਰਾਊਨ ਰੰਗ ਦੀ, ਇਹਨੂੰ ਬਰਾਊਨ ਰੰਗ ਪਸੰਦ ਆ। ਉਹ ਬਾਹਰ ਸ਼ਾਦੀ ਹੋਈ ਆ ਕੁੜੀ, ਹਾਂਜੀ ਤੇ ਭਰਾ ਬਾਹਰ। 2 ਗੱਡੀਆਂ ਉਹਦੇ ਨਾਂ ਦੀਆਂ ਬੁੱਕ ਹੋਈਆਂ, ਮਹੀਨੇ ਤੱਕ ਗੱਡੀਆਂ ਦਾ ਮਾਲਕ ਆ। ਤੁਸੀਂ ਉਹਨੂੰ ਕਹਿੰਦੇ ਬਾਹਰ ਚਲ ਜਾ, ਤੇਲ ਵੇਚ ਲਿਆ ਤੇ ਆ ਹੋ ਗਿਆ। ਆਉਣ ਨੂੰ ਰੱਖ ਲਿਆ, ਉਹ ਕਮਲੀ ਜਈ ਆ, ਦਿਮਾਗ ਦੀ ਹੌਲੀ ਜਰੀ ਇਹਦੇ ਘਰ ਵਾਲੀ ਤੈਨੂੰ ਦੱਸਿਆ ਇਹ ਕਦੋਂ ਭਾਰਾ ਵਾ, ਇਹ ਉਹਦੇ ਤੋਂ ਵੀ ਹੌਲਾ ਲੱਗਾ। ਕੀ ਮਤਲਬ? ਭਾਈ ਨਾ ਇਹ ਤੁਸੀਂ ਇੱਥੋਂ ਗਲੀ ਮੁੜੋਗੇ ਨਾ, ਹਾਂਜੀ ਉਹਨਾਂ ਕੋਲ ਸਾਡੇ ਤੋਂ ਜ਼ਿਆਦਾ ਗੱਡੀਆਂ ਖੜੀਆਂ। ਤੇ ਕੀ ਕਰਨਾ? ਮਿਹਰਬਾਨੀ ਨਹੀਂ ਭਾਈ ਨਹੀਂ, ਗੱਡੀ ਅਸੀਂ ਮਾਫੀ ਚਾਹੁੰਦੇ ਭਾਈ ਹਾਂ। ਓਏ ਸ਼ਕੂਰ, ਹੈਲੋ ਭਾਈ ਜੀ, ਇਹ ਹੁਣ ਓਏ ਪੁੱਤਰਾ ਤਪੜੀ ਮਾਰ ਕੇ ਤੇ ਤਾਲਾ ਲਾ ਦੁਕਾਨ ਨੂੰ ਪੁੱਤ। ਫਿਰ ਤਾਲਾ ਕਿਉਂ ਲਾ? ਭਾਜੀ ਮੇਰੀ ਗੱਲ ਸੁਣੋ, ਤੁਹਾਡਾ ਇੱਥੇ ਗੱਲ ਹੋਈ ਆ ਲੱਖ ਰੁਪਇਆ ਇਮਲੀ, ਕੋਈ ਨਾ ਕੋਈ ਪਿਆਰ ਦਾ ਮੈਂ ਕਰਦਾ ਗੱਲ ਭਾਜੀ ਕਰਦਾ ਬੰਦਾ। ਤੁਸੀਂ ਘਰ ਦੀਆਂ ਗੱਲਾਂ ਵੀ ਇਹਨਾਂ ਨਾਲ ਕਰਨ ਡਏ? ਉਹ ਕਾਕਾ ਭਾਈ ਨੇ ਗੱਲਾਂ ਹੈ ਨਹੀਂ ਸੀ ਕਰਨ ਵਾਲੀਆਂ, ਤੁਸੀਂ ਗਲਤ ਕੀਤਾ ਮੇਰੇ ਨਾਲ। ਭਾਈ ਨੇ ਗੱਡੀਆਂ ਨਾ ਜਿਹੜੀਆਂ ਉਹ ਮਰੀ ਹਲ ਨਹੀਂ ਪਾਉਣੀਆਂ ਸੀ। ਕਿਉਂ ਜੀ? ਉੱਥੇ ਕੀ ਜੂਨੀਅਰ ਪਾਉਣੀਆਂ ਇਹਨਾਂ ਨੇ, ਮਰੀ ਹਲ ਨਹੀਂ ਪਾਉਣੀ। ਨਹੀਂ ਭਾਈ ਤੁਸੀਂ ਪਹਿਲਾਂ ਬੰਦਾ ਫੋਟੋ ਹੀ ਲੈ ਆਂਦਾ ਵਾ ਕਿ ਮਤਲਬ ਇੱਕ ਕੁੜੀ ਉਹ ਤੁਸੀਂ ਦੱਸਦੇ ਬਾਕਸਿੰਗ ਦੀ ਪਲੇਅਰ ਉਹ ਕਦੀ ਆ, ਕਦੀ
ਭਾਜੀ ਤੁਸੀਂ ਹਰ ਗੱਲ ਇਹਨਾਂ ਨਾਲ ਕਰਨ ਡਏ ਆ। ਕਾਕਾ ਗੱਲ ਭਾਜੀ ਅਸੀਂ ਗੱਡੀ ਦੇਣੀ ਹੈ, ਸਾਡੇ ਨਾਲ ਗੱਲ ਕਰਨੀ ਪੈਣੀ ਹੈ, ਲੇਕਿਨ ਤੁਸੀਂ ਉਹ ਜਿਹੜੀ ਔਰਤ ਦੱਸੀ ਆ ਉਹ ਤੇ ਤੁਸੀਂ ਹੱਦ ਹੀ ਲਾਤੀ। ਉਹ ਉਹ ਕਿਹੜੀ ਔਰਤ ਆ? ਨਵੀਆਂ ਨਹੀਂ ਭਾਈ ਕੱਪੜਾ ਚੜਵਾਇਆ ਨਵਾਂ ਨਹੀਂ। ਉਹ ਯਾਰ ਉਹ ਕਿਤੇ ਅੱਲਾ ਮਾਫ ਦੇ ਕਿ ਉਹਨੇ ਦੰਦੀਆਂ ਵੜਦੇ ਜਾਣਾ ਸੀਟਾਂ ਨੂੰ। ਉਹ ਨਹੀਂ ਭਾਈ ਨਾ ਕੱਪੜੇ ਦੇ ਵਿੱਚੋਂ ਸਮੈਲ ਹੀ ਨਹੀਂ ਇਸ ਬੰਦੇ ਦੀ ਜਾਣੀ। ਇਹਦਾ ਪਸੀਨਾ ਤੁਹਾਨੂੰ ਬੜਾ ਤਸਾਬੀਅਤ ਬਹੁਤ ਤੇਜ਼ ਹੁੰਦੀ ਹੈ। ਉਹ ਤਜ਼ਾਬੀਅਤ ਮੇਰੀ ਕੀ ਮੈਂ ਸੜਿਆ ਵਾਂ? ਸ਼ਕੂਰ ਓਏ ਪੁੱਤਰ ਬਾਹਰ ਪਾਣੀ ਕਰਾਉਂਗੇ, ਝਾੜੂ ਮਾਰ, ਤਾਲਾ ਲਾ ਦੁਕਾਨ ਨੂੰ। ਉਹ ਖਲੋ ਜਾ ਮੁਰਸ਼ਦ ਆਉਂਦੇ ਪਾਣੀ ਤਰਾਉਂ ਕੇ ਝਾੜੂ ਮਾਰ। ਗੱਲ ਹੈ ਵੀ ਤੁਹਾਡੇ ਨਾਲ ਗੱਲ ਪਤਾ ਨਹੀਂ ਤੂੰ ਆੜੂ ਵਾਲਾ ਵਾ, ਪਾਣੀ ਤਰੋਂਕੀ ਮੈਂ ਜਾਂਦੇ। ਕਰਦਾ ਬੇ ਕਰਦਾ ਹਾਂਜੀ, ਮੁਰਸ਼ਦ ਭਾਜੀ ਤੁਹਾਡੀ ਵਜ੍ਹਾ ਨਾਲ ਤਾਂ ਅੱਗੇ ਕੰਮ ਥੋੜਾ ਬਥੇਰਾ ਖਰਾਬ ਹੋਇਆ, ਤੁਸੀਂ ਨਾ ਹੀ ਕਰੋ, ਮੈਂ ਆਪ ਕਰ ਲੈਣਾ ਵਾ। ਕੀ ਖਰਾਬ ਕਰਤਾ? ਤੁਹਾਨੂੰ ਕਿਹੜੀ ਲੋੜ ਪਈ ਨਾ ਰਿਸ਼ਤੇਦਾਰ ਦੀਆਂ ਗੱਲਾਂ ਕਰਨ ਦੀ? ਭਾਈ ਹੌਲੀ ਬੋਲ, ਤੇਰੀ ਮਿਹਰਬਾਨੀ। ਹੋਰ ਗਾਹਕ ਵੀ ਆਉਣੇ, ਉਹਨਾਂ ਨੇ ਕਹਿਣਾ ਪਤਾ ਨਹੀਂ ਕੌਣ ਉਹ ਬੈਠਾ। ਗਾਹਕ ਯਾਰ ਤੇਰਾ ਰੈਂਟ ਵਾ ਕਿ ਤੇਰੀ ਚੂੜੀਆਂ ਦੀ ਦੁਕਾਨ ਆ? ਉਹਨੇ ਕਹਿਣਾ ਗਟਰ ਕੱਢਣ ਵਾਲੇ ਵੀ ਅੰਦਰ ਹੀ ਭਾਏ। ਉਹ ਹੈਲੋ, ਭਾਈ ਸਾਹਿਬ ਮੰਨਿਆ ਤੁਹਾਡਾ ਰੈਂਟ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੇਰੇ ਭਰਾ ਨੂੰ ਡੀਗ੍ਰੇਡ ਕਰੋ। ਉਹ ਤੇਰੀ ਵਜ੍ਹਾ ਨਾਲ ਤਾਂ ਅੱਗੇ ਕੰਮ ਖਰਾਬ ਹੋਇਆ, ਤੂੰ ਚੁੱਪ ਹੀ ਕਰ ਉਹ ਜਾ। ਮੈਂ ਕੀ ਕਰ ਦਿੱਤਾ? ਮੈਂ ਉਹਨਾਂ ਨੇ ਸੱਚੀ ਗੱਲ ਕੀਤੀ ਵੀ ਉੱਥੇ ਜਾ ਕੇ ਪਤਾ ਲੱਗੇ ਤੇ ਫਾਇਦਾ। ਤੈਨੂੰ ਕਿਹੜੀ ਲੋੜ ਪਈ ਇਹਦੇ ਨਾਲ ਗੱਲ ਕਰਨ ਦੀ? ਭਾਜੀ ਤੁਹਾਡੀ ਵਜ੍ਹਾ ਨਾਲ ਰਿਸ਼ਤੇਦਾਰੀ 'ਚ ਵੀ ਗੰਦੇ ਹੋਣ ਡਏ ਅਸੀਂ ਤਾਂ। ਹਾਂ। ਤੇ ਸ਼ਕੂਰ ਕੋਈ ਅੰਦਰ ਬਾਹਰ ਵੇਖ ਲਿਆ ਕਰ, ਕੌਣ ਅੰਦਰ ਆਉਂਦੇ ਆ। ਹਰ ਬੰਦਾ ਹੀ ਮੂੰਹ ਚੱਕ ਕੇ ਅੰਦਰ ਆਉਂਦੇ ਆ। ਉਹ ਹਰ ਬੰਦਾ ਨਹੀਂ, ਉਹ ਭਾਈ ਗਾਹਕ ਵਾ, ਕਸਟਮਰ ਵਾ। ਇਹ ਉਹ ਮੇਰਾ ਹੀ ਮਿਲੀ ਭਰਾ ਵਾ ਜਿਹਨੇ ਨਾਲ ਜਾਣਾ। ਮਰੀ ਗੱਲ ਤੁਹਾਡੇ ਨਾਲ ਲੱਖ ਰੁਪਏ ਦੀ ਹੋਈ ਹੈ, 50,000 ਟੋਕਨ ਨਹੀਂ ਨਹੀਂ ਭਾਈ ਨਾ ਕਿ ਅੱਲਾ ਤੁਹਾਡੇ ਨਸੀਬਾਂ 'ਚ ਕਰੇ ਲੱਗ। ਅਸੀਂ ਐਸੇ ਲੱਖ ਨੂੰ ਫੂਕਣਾ ਜਿਹੜਾ ਗੱਡੀਆਂ ਤੇ ਲੱਗ ਜਾਣਾ। ਉਹ ਯਾਰ ਕੀ ਗੱਡੀਆਂ ਤੇ? ਭਾਈ ਧੋ ਪਾਗਲ ਹੋ ਜਾਣਾ, ਸਾਨੂੰ ਪਤਾ ਨਾ ਮੈਂ ਪੈਂਪਰ ਲਾਇਆ ਹੋਣਾ ਵਾ ਹੈ ਜਾਂ ਮੈਂ ਉਲਟੀਆਂ ਕਰਦੇ ਜਾਣਾ ਵਾ? ਤੇਰਾ ਦਿਮਾਗ ਸਹੀ ਆ? ਜੋ ਗੱਡੀ ਚੋਂ ਇਹਨੇ ਉਤਰਨਾ ਸਰਵਿਸ ਸਟੇਸ਼ਨ ਤੇ 5 ਮਹੀਨੇ ਵੀ ਗੱਡੀ ਖਲੋਤੇ, ਮੈਨੂੰ ਨਹੀਂ ਲੱਗਦਾ ਉਹ ਚੋਂ ਹਮਕ ਜਾਵੇ। ਆ ਮੁੰਡਿਆ ਓਏ 5 ਮਹੀਨੇ ਮੈਨੂੰ ਚੰਬਲ ਨਿਕਲੀ ਹੈ ਨਾ ਜਿਹੜਾ ਗੱਡੀ 'ਚ ਮੈਂ ਖਿਲਾ ਦੇਣੀ ਸਾਰੀ। ਭਾਈ ਜੀ ਗੱਲ ਇਹ ਜ਼ੁਬਾਨ ਹੋਈ ਗਈ ਏਡੀ ਦੂਰੋਂ ਬੁਲਾਇਆ। ਜ਼ੁਬਾਨ ਇਹੋ ਜੀ ਤੇ ਜੁੱਤੀਆਂ ਮਾਰੋ ਜੀ, ਜਿਹੜੀ ਹਰ ਮਾਰ ਦੋ ਜੁੱਤੀਆਂ ਮਾਰਦੇ ਨਹੀਂ, ਮੈਨੂੰ ਤਾਂ ਅੱਗੇ ਸਾਰਾ ਕੁਝ ਹੋਣ ਡਿਆ। ਮੈਂ ਕੀ ਕਰ ਛੜੇ ਮੇਰੇ ਅੱਲਾ ਜਦ ਮਿੰਟ ਭਾਈ ਬਾਅਦ ਤੇ ਖੱਪ ਨਾ ਪਾਓ, ਗਾਹਕਦਾਰੀ ਦਾ ਕੰਮ ਲੱਖਾ ਆਪਣਾ ਪਾਉ, ਤੂੰ ਸੌਣ ਡਿਆ, ਤੇਰੀ ਗਾਹ ਜਿਹੜਾ ਚੱਲਣ ਡਿਆ, ਦੁੱਧ ਵੇਚਣ ਡਿਆ ਬੈਠਾ ਤੂੰ, ਰੈਂਡੀ ਆ ਤੇਰਾ। ਏਡਾ ਤੂੰ ਦਿਲ ਭਾਈ ਨਹੀਂ ਨਾ ਬਾੜ। ਗੱਡੀਆਂ ਉਹਨਾਂ ਕੋਲ ਮੇਰਾ ਕੋ 15 ਤੋਂ 20 ਖਲੋਤੀਆਂ। ਯਾਰ ਮੈਂ ਜਿਹੜਾ ਕੱਪੜਾ ਤੁਸੀਂ ਕਹਿੰਦੇ ਹੋ ਉਹਨਾਂ ਦੀ ਹਰ ਗੱਡੀ 'ਚ ਲੱਗਾ, ਉੱਥੇ ਚੱਲ ਜਾਓ। ਜਿਹੜੀ ਗੱਡੀ ਦੇ ਵਿੱਚ ਕੋਸ਼ਿਸ਼ ਹੋਈ ਹੈ ਉਹਦੇ ਤੇ ਅਸੀਂ ਆਪਣਾ ਇੱਕ ਨਾ ਕੋਈ ਬਰਾਊਨ ਕੱਪੜਾ ਲੈ ਕੇ ਪਾ ਲਾਂਗੇ, ਗੱਡੀ ਇਹੀ ਜਾਣੀ ਹੈ। ਉਹ ਹੌਲੀ ਬੋਲੋ ਯਾਰ। ਹੌਲੀ ਬੋਲੋ ਇੱਥੇ। ਓਏ ਹਾਂ ਬਾ ਯਾਰ, ਮੈਂ ਤੁਹਾਨੂੰ ਕਿਹਾ ਸੀ ਜਦੋਂ ਫਲੈਕਸ ਬਣਾਇਆ ਦੁਕਾਨ ਦਾ ਹਾਫਜ਼ ਰੈਂਟੇ ਕਾਰ, ਉਹਦੇ ਥੱਲੇ ਲਿਖਣਾ ਸੀ ਕਿ ਹਰ ਬੰਦਾ ਮੂੰਹ ਚੁੱਕ ਕੇ ਅੰਦਰ ਨਾ ਆਵੇ। ਉਹਦੇ ਤੇ ਲਿਖ ਦੇਣਾ ਸੀ ਇੱਕ ਸਾਈਡ ਤੇ ਯਾਰ। ਨਿਸ਼ਾਨੀਆਂ ਲਾ ਲਈਆਂ ਹੁੰਦੀਆਂ ਵਾ ਕਿ ਤੁਹਾਡੇ ਘਰ ਬੰਦਾ ਬੜਾ ਹੀ ਕੋਈ ਨਾ। ਹਾਂਜੀ ਲਿਖਦੇ ਹੀ ਤਾਂ ਮਿਹਰਬਾਨੀ। ਨਹੀਂ ਲਿਖਿਆ ਤਾਂ ਉੱਥੇ ਬੁਰਸ਼ ਮਾਰ ਕੇ ਲਿਖੋ ਕਿ ਹਰ ਮੂੰਹ ਵਾਲਾ ਬੰਦਾ ਅੰਦਰ ਨਹੀਂ ਆਉਣਾ ਚਾਹੀਦਾ। ਮਿਹਰਬਾਨੀ ਯਾਰ। ਉਹ ਯਾਰ ਭਾਈ ਤੂੰ ਰੈਂਟ ਵਾਲਾ ਵਾ ਜਾਂ ਰਿਸ਼ਤੇ ਕਰਾਉਣਾ ਵਾ ਤੂੰ? ਭਾਈ ਨੇ ਗੱਲ ਸੁਣੋ, ਸੁਣਾ ਲਓ। ਉਹ ਲੱਖ ਰੁਪਇਆ ਸਾਡੇ ਨਾਲ ਮੁੱਕਿਆ। ਆਹ ਤੁਹਾਡਾ ਸਿੱਧਾ 30,000 ਵੱਜ ਜਾਣਾ, 70,000 ਚ ਤੁਹਾਡਾ ਆਉਣ ਜਾਣ ਹੋ ਜਾਣਾ। ਉਹ ਬਕਾਇਆ ਤੁਹਾਡਾ ਆਪਣਾ ਖਰਚਾ ਜਿੰਨਾ। ਚਲੋ ਇਹ ਤੇ ਤੁਹਾਡੇ ਮੈਂ ਉਹਨਾਂ ਨੂੰ ਫੋਨ ਕਰ ਦਿੰਦਾ, ਲੇਕਿਨ ਮਿਹਰਬਾਨੀ ਅਸੀਂ ਗੱਡੀ ਨਹੀਂ ਦੇ ਸਕਦੇ। ਯਾਰ ਵਜ੍ਹਾ ਕੀ ਹੈ ਹੁਣ ਤੇ? ਵਜ੍ਹਾ ਤੇਰੇ ਨਾਲ ਬੈਠੀ ਆ, ਔਰ ਇਸ ਤੋਂ ਵੱਡੀ ਵਜ੍ਹਾ ਘਰ ਵਾ ਜਿਹਦੇ ਨਾਲ ਜਾਣਾ। ਭਾਜੀ ਐਡਾ ਬੋਲ ਯਾਰ ਅਸੀਂ ਗੱਡੀ ਦੇ ਵਿੱਚ ਕੱਪੜੇ ਧੋਂਦਿਆਂ ਜਾਣਾ ਵਾ ਜਾਂ ਅਸੀਂ ਗੱਡੀ ਦੇ ਵਿੱਚ ਝਾੜੂ ਰੱਖਣਾ ਵਾ, ਦਾਬੜੇ ਰੱਖਣੇ ਆ? ਤੇਰਾ ਦਿਮਾਗ ਸਹੀ ਆ? ਅਸੀਂ ਕਿਹੜਾ ਗੱਡੀ ਪੈਂਪਰਾਂ ਨਾਲ ਭਰ ਕੇ ਲੈ ਜਾਣੀ ਆ? ਤੂੰ ਮਰੀ ਚੱਲਾ ਜੋ ਭਾਈ ਨੇ ਕੋਈ ਗੱਲ ਨਹੀਂ ਹਮਕ ਤੋਂ ਬਗੈਰ ਕੀਤੀ ਆ। ਨਹੀਂ ਤੇਰੀ ਗੱਲ ਤੋਂ ਕੀਤੀ ਆ? ਤੂੰ ਵੀ ਤਾਂ ਗੱਲ ਬੰਦਿਆਂ ਵਾਲੀ ਕਰ ਉਹ ਤੂੰ ਨਾ ਬੋਲ, ਤੇਰੀ ਮੈਂ ਤਾਂ ਅੱਗੇ ਬੇੜਾ ਗਰਕ ਹੋਇਆ। ਮੈਂ ਕੀ ਹੱਥ ਛੜੇ ਚਬਲੇ ਜਾਂਦੀ ਤੇਰੀ ਮੈਨੇ ਸਾਰਾ ਕੁਝ ਹੁੰਦਾ ਵਾ। ਕੁੜੀ ਦੇ ਭਰਾ ਬਾਹਰ ਆ ਯਾਰ, ਏਡੇ ਅੰਨੇ ਉਹਨਾਂ ਨੇ ਕੋਈ ਫੋਟੋ ਫਾਟੋ ਨਹੀਂ ਭੇਜੀ ਤੁਸੀਂ ਭਾਈ ਉਹਨਾਂ ਜੀ 2 ਗੱਡੀਆਂ ਦਿੱਤੀਆਂ ਉਹਨਾਂ ਇੱਥੇ ਸਮੁੰਦਰੀ 3 ਭਾਜੀ ਉਹੀ ਧਾਗਾ ਬਣ ਕੇ ਖਿੱਚੀ ਫਿਰਿਓ ਜਿਹੜੀਆਂ ਉਹਨਾਂ ਨੇ ਦਿੱਤੀਆਂ। ਉਹ ਨਹੀਂ ਭਾਈ ਜੀ। ਸੌਰੀ ਭਾਈ ਸੌਰੀ। ਸੋਰੀ ਕਿਸ ਗੱਲ ਤੋਂ ਯਾਰ? ਚੱਲ 10,000 ਬਾਅਦ ਦੇ ਦਿੰਦੇ, ਗੱਲ ਮੁਕਾ। ਰੁਪਿਆ 1,10,000 ਦੇ ਦਿੰਦੇ ਨੇ। ਚਲੋ ਆਦਾ ਫਾਇਦਾ ਜਿੰਨੇ ਲੈਣੇ ਆ ਉੱਤੇ ਹੀ ਲੱਗਣੇ ਗੱਡੀ ਦੇ। ਉਹ ਗੱਡੀ ਦੇ ਉੱਤੇ ਕਾਤੋਂ ਲੱਗਣੇ? ਅਸੀਂ ਗੱਡੀ ਨੂੰ ਤੋੜਦਿਆਂ ਨੇ ਜਾਣਾ ਵਾ ਜਾਂ ਗੱਡੀ ਤੈਨੂੰ ਬੁਖਾਰ ਚੜਿਆ ਵਾ? ਇੱਥੋਂ ਮੇਰਾ ਖਿਆਲ 20,000 ਬਣਨਾ ਵਾ, 15,000 ਦੀ ਤੁਹਾਡੀ ਸਪਰੇਅ ਲੱਗ ਜਾਣੀ ਜਿਹੜੀ ਗੱਡੀ 'ਚ ਛਿੜਕ ਤੇ ਜਾਣਾ ਸਾਰੀਆਂ। ਉਹ ਨਹੀਂ ਹਮ ਉਹ ਯਾਰ ਕੀ ਅਸੀਂ ਇਲਾਜ ਕਰਦੇ ਯਾਰ ਗੱਡੀ 'ਚ? ਸਪਰੇਅ ਕਿੱਦਾਂ ਮੇਰੇ ਭਰਾਵਾ ਲੱਗ ਜੂਗੀ? ਅਸੀਂ ਕੀੜੇ ਆ? ਦੱਸ ਤਾਂ ਸਹੀ ਭਰਾ ਸਾਨੂੰ। ਲੱਗਦੇ ਜੇ ਭਾਜੀ, ਉੱਥੋਂ ਜਾਓ ਅੱਡੇ 'ਚ, ਉੱਥੋਂ ਬੱਸ ਕਰਾਵੋ, ਆ ਵਿੱਚ ਬਹੁ ਇਹਨੂੰ ਛੱਤ ਤੇ ਭਾਓ, ਇਹਦੀ ਹਮਕ ਉੱਤੇ ਉੱਡੇ, ਤੁਸੀਂ ਥੱਲੇ ਨਿਕਲ। ਕਿੱਦਾਂ ਦਾ ਤੇਰਾ ਨਵੇਂ ਠੀਪੇ ਵਰਗਾ ਮੂੰਹ ਆ? ਸਾਡੇ ਕੰਨ ਚੋਂ ਡਿਆ ਜਾਂ ਅੱਖਾਂ 'ਚ ਪਾਣੀ ਨਿਕਲਣ ਡਿਆ ਸਾਡੇ? ਤੇਰੀ ਗੱਡੀ 'ਚ ਥੁੱਕਦਿਆਂ ਜਾਣਾ ਵਾ? ਉਹ ਭਾਜੀ ਬਹੁਤ ਅੰਦਰ ਆ ਤੇ ਆ ਜਿਹੜਾ ਨੁੱਕਰ ਤੇ ਤੀਸਰਾ ਸੋਫਾ ਨੇ ਤੇ ਪਾਣੀ ਮਾਰ ਪੋ ਤੇ ਟਾਕੀ ਛਾਕੀ ਮਾਰ ਯਾਰ। ਇੰਨੀ ਪਲੀਤ ਦੁਕਾਨ ਆ ਤੁਹਾਡੀ? ਭਾਈ ਜੀ ਗੱਲ ਕਰਨ ਦਾ ਮਤਲਬ ਇਹ ਹੈ ਕਿ ਤੁਹਾਡਾ ਜ਼ੁਬਾਨ ਹੋਈ, ਉਹ ਧੀ ਧਿਆਣੀ ਹੈ, ਸ਼ਗਨਾਂ ਦਾ ਕੰਮ 10 ਹੋਰ ਵਧਾ ਦੇ। ਤੇਰੀ ਵਜ੍ਹਾ ਅੱਗੇ ਬੇੜਾ ਗਰਕ ਹੋਇਆ, ਤੇਰੀ ਵਜ੍ਹਾ ਨਾਲ ਬੇੜਾ ਗਰਕ ਹੋਇਆ। ਉੱਥੇ ਤੈਨੂੰ ਕਹਿੰਦੇ ਤੂੰ ਰਿਸ਼ਤੇਦਾਰੀ ਦੀਆਂ ਗੱਲਾਂ ਵੀ ਉਹਦੇ ਨਾਲ ਸੌਰੀ ਕਰੇ। ਬੋਲੋ ਭਾਈ, ਤੁਹਾਡੇ ਚਿਹਰਿਆਂ ਤੇ ਵੀ ਕਲਿਆਣ ਆ ਤੇ ਤੁਹਾਡੀਆਂ ਗੱਲਾਂ 'ਚ ਵੀ ਕਲਿਆਣ ਓਏ ਬਹਿ ਜਾ, ਇਹਦੇ ਤੇਰੀਆਂ ਫੋਟੋਆਂ ਵੇਖਦੀਆਂ ਟਾਈਮੋ ਟਾਈਮ। ਤੇਰਾ ਜਿਹੜਾ ਬਾਈਪਾਸ ਹੋਇਆ ਕਿਆ ਸੋਚਰ ਦਾ ਮੂੰਹ ਆ ਤੇਰਾ। ਸ਼ਕੂਰ ਕੋ ਤੇਰੇ ਸਿਗਰਟ ਮਿੰਟ ਬਾਅਦ ਸ਼ਕੂਰ ਨੂੰ ਆਵਾਜ਼ ਦੇ ਦੇਣਾ। ਸ਼ਕੂਰ ਤੇ ਇਹਦਾ ਬਾਵਾ, ਇਹਦਾ ਮਿੰਟ ਬਾਅਦ ਸ਼ਕੂਰ ਮੈਨੂੰ ਮੁੰਡੇ ਮਾਰਨ ਆ ਗਏ। ਹਾਂ ਉਹ ਫਰਨੈਲ ਦਾ ਪਾਣੀ ਲਿਆ ਬੋਤਾ, ਫਰਸ਼ ਵੀ ਧੋ ਇਥੋਂ ਸੱਜੀ ਸਾਈਡ ਤੋਂ। ਓਏ 21 ਤਰੀਕ ਨੂੰ ਚਪੇੜਾਂ ਖਾਣ ਵਾਲੇ ਆ। ਬਲਕਿ ਉਹ ਚ ਥੋੜੀ ਜਿਹੀ ਬਰਫ਼ ਪਾ ਲਈ, 2 ਗਲਾਸ ਪਿਆ ਦੇ ਅੰਦਰ ਦੀ ਬੋ ਮਰੇ।
ਪਤਾ ਹੀ ਨਹੀਂ ਬੰਦੇ ਇੱਕ ਬੰਦੇ ਦਾ ਯਾਦ ਤੇਰੇ ਕੋਲ ਵੀ ਰੋਜ਼ੀ ਚੱਲ ਕੇ ਆਈ ਲੋਕ ਦਬਾ ਤੇਰੀ ਨਾ ਅੱਗੇ ਤੇਰੀ ਵਜ੍ਹਾ ਨਾਲ ਬੇੜਾ ਕਰੋਗੇ 10 ਹੋਰ ਵਧਾ ਦੇ ਉਹਨੂੰ 10 ਹੋਰ ਵਧਾ ਧੀਆਂ ਪੈਰਾਂ ਦੀਆਂ ਗੱਲਾਂ ਆਣ ਕੇ ਦੁਕਾਨਦਾਰਾਂ ਨਾਲ ਕਰਨ ਡਿਆ ਮੈਂ ਤੇ ਪੁੱਤ ਤਾਂ ਕੀਤੀ ਹੈ ਕਿ ਵੀ ਯਾਰ ਰੌਲਾ ਮੁੱਕ ਜਾਏ ਚਲੋ ਮੰਨ ਜਿਓ ਵੀ ਕੋਈ ਧੀਆਂ ਧਿਆਣੀਆਂ ਵੱਡੇ ਭਰਾ ਪਿਓ ਬਜਾਏ ਹੁੰਦੇ ਆ ਪਰ ਤੇਰੀ ਵਜ੍ਹਾ ਨਾਲ ਸਾਡਾ ਬੇੜਾ ਗਰਕ ਹੋਇਆ ਵਾ ਓ ਸ਼ਕੂਰ ਓਏ ਹਾਜੀ ਦੀ ਦੁਕਾਨ ਤੇ ਪੁੱਛੋ ਗੁਲਾਬਦਾਰ ਹੈਗਾ ਤੇ ਉਹ ਤੌਲੀਏ ਚ ਮਾਰ ਕੇ ਟਾਕੀ ਤੇ ਮਾਰ ਇੱਥੇ ਯਾਰ ਆ ਲਿਆ ਦੇ ਇਹਨੂੰ ਅਰਗ ਲਿਆ ਦੇ ਸਵਾ ਮਹੀਨੇ ਦਾ ਛਿੱਲਾ ਨਾ ਆ ਕੇ ਹੁਣ ਇਹਨੇ ਪਹਿਲਾ ਅਰਗ ਪੀਣਾ ਹੀ ਆ ਗਰਾਬਦਾਰ ਨਾਲ ਗਰਾਬ ਦੀਆਂ ਮੈਂ ਤੇ ਇੱਧਰ ਉਂਗਲ ਵੀ ਨਹੀਂ ਕਰਨਾ ਚਾਹੁੰਦਾ ਤੁਹਾਡੀ ਭਾਜੀ ਮੈਂ ਉਂਗਲ ਤੁਹਾਡੀ ਵੈਸੇ ਵੜ ਦੇਣੀ ਆ ਮਗਾ ਵੀ ਤੇ ਕਲੀਆਂ ਦੇ ਹਾਰ ਮਗਾੜਿਆ ਮੇਰੇ ਗੱਲ ਚ ਪਾਉਣੇ ਤੂੰ ਇੱਥੋਂ ਤੋਰਨਾ ਮੈਨੂੰ ਤੂੰ ਪੈਦਲ ਅੱਜ ਕੀਤਾ ਤੇਰੇ ਉਹ ਪਾਉਣ ਤੂੰ ਨਾ ਬੋਲੋ ਤੇਰੀ ਵਜ੍ਹਾ ਨਾਲ ਅੱਗੇ ਬੇੜਾ ਗਰਕ ਹੋਇਆ ਸਭ ਤੋਂ ਪਹਿਲਾਂ ਮੈਂ ਕਿਹਾ ਚਲੋ ਠੰਡੇ ਇਲਾਕੇ 'ਚ ਗੱਡੀ ਚੱਲੀ ਹੈ ਜਦੋਂ ਉਹਦੇ ਇੰਜਨ ਦਾ ਕੰਮ ਹਾਂਜੀ, ਸਾਰਾ ਹਾਂਜੀ। ਨਿਕਲੂਗਾ ਜੀ ਲੇਕਿਨ ਉਹਦੇ ਅੰਦਰ ਹੀ ਅੱਗ ਲੱਗ ਜਾਣੀ ਗੱਡੀ ਦੇ ਤੇ ਯਾਰ ਓਏ ਅੰਦਰ ਕੀ ਲੱਗ ਜਾਣੀ ਭਾਈ ਜੀ ਕੀ ਮਤਲਬ ਅੱਗ ਖਾਂਦਿਆ ਜਾਣਾ ਉਹਨੇ? ਕਾਹਦਾ ਨਾ ਭਾਜੀ ਅੱਗ ਜਾਣੀ ਮੈਂ ਬਾਬੜੋਲਾ ਵਾਂ ਦੱਸੋ ਮੈਨੂੰ ਮਰੀ ਵੀ ਮੈਂ ਜਾਣਾ। ਗੱਡੀ ਤੁਹਾਡੀ ਸੀਟਾਂ ਦਾ ਬਗਲਾ ਪੂੰਝਦੇ ਜਾਣਾ ਵਾ ਮੈਨੂੰ ਦੱਸੋ ਤਾਂ ਸਹੀ ਤੁਹਾਡੀ ਗੱਡੀ ਨੂੰ ਮੈਂ ਕੀ ਕਰ ਦੇਣਾ ਵਾ ਮੈਨੂੰ ਹੁਣੇ ਗੱਡੀ ਚੋਂ ਮਗਾਉਂਦੀ ਦੇਖ ਮੈਂ- ਓਏ ਹੋਏ ਉਹ ਭਾਈ ਹੀਰੇ ਵਰਗਾ ਮੇਰਾ ਭਰਾ ਵਾ ਚਿਹਰਾ ਤੇ ਵੇਖ ਤੂੰ ਉਹ ਭਾਜੀ ਭਾਜੀ ਨੂੰ ਚੱਟਦੇ ਜਾਣਾ ਤੁਸੀਂ ਹੀਰੇ ਨੂੰ ਭਾਜੀ- ਕੀ ਕਰਨਾ ਐਸੇ ਭਾਜੀ ਜਿੱਦਾਂ ਦਾ ਇਹਦਾ ਮੂੰਹ ਇਹਨੂੰ ਮਰੀ ਰਹਿਣ ਦਿਓ ਕਿੱਥੇ ਲੈ ਕੇ ਜਾ ਇਹਨੂੰ ਤੁਸੀਂ ਨਾ ਇੱਥੇ ਖੜੋ ਕਮਾ ਲਈਏ ਨਾਲ ਹੀ ਪਿੰਡ ਦਾ ਛਾਦੇ ਵਾਲਾ ਖੂਹ ਅੱਛਾ ਉੱਥੇ ਬੜੇ ਖੂਹ ਨੇ ਉੱਥੇ ਦੀ ਟੁੱਪੀ ਛੁੱਪੀ ਲਵਾਓ ਕੋਈ ਇਹਨੂੰ ਕੋਈ ਰੇੜੀ ਰੂੜੀ ਦੇ ਬਾਓ ਪੈਲੀਆਂ ਫਸਲਾਂ 'ਚ ਭਰਾਓ ਤੁਸੀਂ ਕਿੱਧਰ ਪਹਾੜਾਂ ਤੇ ਲੈ ਚੱਲੇ ਓਏ ਚਾਬੀਆਂ ਵਾਲੇ ਗੁੱਛੇ ਅਸੀਂ ਤੇਰੇ ਨਾਨਕਿਆਂ ਦੇ ਨਹੀਂ ਜਾਣਾ ਇਹ ਇੱਧਰ ਦੇਖ ਇਸ ਚਿਹਰੇ ਨੇ ਬਹਿਣਾ ਗੱਡੀ ਦੇ ਫਰੰਟ ਸੀਟ ਤੇ ਬਹਿਣਾ ਭਾਜੀ ਇਹ ਤੁਸੀਂ ਜਦੋਂ ਰਾਵਲ ਪਿੰਡੀ ਜਾਣਾ ਨਾ ਪਿੰਡੀ ਨਹੀਂ ਟੱਪਣਾ ਤੁਸੀਂ ਕਿਉਂ ਜੀ ਮੈਨੂੰ ਨਹੀਂ ਲਾਓ ਉੱਥੇ ਵਾਂਦਰਾਂ ਨੇ ਘੇਰ ਲੈਣਾ ਇਹਨੂੰ ਭਾਜੀ ਕਿੱਥੇ ਮਰੀ ਲੈ ਅਰੇ ਚੱਲੇ ਉਹਨਾਂ ਨਾਲ ਜੱਸੂ ਪੱਜੂ ਖੇਡਦਾ ਰਿਹਾ ਮਤਲਬ ਸਾਨੂੰ ਨਹੀਂ ਪਤਾ ਭਾਜੀ ਇਹੋ ਜਿਹੇ ਬੰਦੇ ਨੂੰ ਤੇ ਵਾਂਦਰ ਵੀ ਛੱਲੀ ਯਾਰ ਨਹੀਂ ਬੜੇ ਜਾਂਦਾ ਅਫਸੋਸ ਦੀ ਗੱਲ ਵਾ ਯਾਰ ਤੂੰ ਮੈਨੂੰ ਕਿਉਂ ਨਹੀਂ ਆਪਣੀ ਗੱਡੀ 'ਚ ਬਿਠਾਉਣ ਡਿਆ ਵਾ ਗੱਡੀ ਤੇਰੀ ਕਾਗਜ਼ ਦੀ ਆ ਦੱਸ ਮੈਨੂੰ ਕੀ ਰੌਲਾ ਲੇਕਿਨ ਭਾਈ ਕੀ ਤੁਸੀਂ ਭਰਾ ਲੱਗਦੇ ਸ਼ਕੂਰੇ ਉਹ ਸ਼ਕੂਰ ਨੂੰ ਕਾਹਤੋਂ ਆਵਾਜ਼ ਮਾਰੀ ਜਾਂਦਾ ਸ਼ਕੂਰ ਦੇ ਨਾਲ ਸੌਣਾ ਵਾ ਤੂੰ ਉਹਦੀ ਰਜ਼ਾਈ 'ਚ ਬੈਠਾ ਵਾ ਭਰਾਵਾ ਅੱਲਾ ਉਹ ਤੂੰ ਮੇਰੇ ਤੇਰੀ ਬਣਾ ਤਾਂ ਅੱਗੇ ਬੇੜੇ ਯਾਰ ਗਰਕ ਮੈਂ ਕੀ ਗੱਲ ਕੀਤੀ ਹਰ ਜਗ੍ਹਾ ਤੇ ਆਪਣੀ ਤੂੰ ਕੀਤੀ ਆ ਸਾਡੇ ਬੇੜੇ ਗਰਕ ਕਰਤੇ ਤੂੰ ਬਿਨਾ ਕਰਕੇ ਮੈਂ ਉਹਨਾਂ ਗੱਲ ਕੀਤੀ ਕਿ ਇਹਨੇ ਪੈਸੇ ਤੇ ਮੈਂ ਤੇ ਬਖਾ ਲਈ ਗੱਲ ਉਹਨਾਂ 10 ਉਹਨੂੰ ਹੋਰ ਵੱਧ ਦੇ ਉਹ ਭਾਈ ਜੀ 1 ਲੱਖ 10 ਕਰੋ ਯਾਰ ਸਾਡੇ ਗੱਲ ਲੈ 30 ਵੀ ਦਵੋਗੇ ਤੇ ਗੱਡੀ ਨਾਲ ਦਿਆਂ ਤੋਂ ਖੰਡੀ ਭਾਈ ਤੁਸੀਂ ਏਦਾਂ ਕਰੋ ਭਾਈ ਅੱਲਾ ਤੁਹਾਨੂੰ ਖੈਰੀ ਸੱਲੀ ਖੜੇ ਹਾਂ ਤੇ ਗੱਡੀ ਵੈਗਨਰ ਖੜੀ ਆਓ ਤੁਹਾਨੂੰ ਦਿਖਾ ਦਵਾਂ ਉਹ ਨਹੀਂ ਭਾਈ ਗੱਡੀ ਦੀ ਤੇਰੇ ਨਾਲ ਗੱਲ ਹੋਈ ਉਹੀ ਗੱਡੀ ਲੈ ਜਾਣੀ ਮੈਂ ਤੇਰੀ ਗੱਡੀ ਨੂੰ ਕੀ ਕਰ ਦੇਣਾ ਮੈਨੂੰ ਦੱਸ ਮੈਂ ਗੱਡੀ ਚੱਟਦਿਆਂ ਜਾਣਾ ਤੇਰੀ ਗੱਡੀ ਤੇ ਜਾਂ ਮੇਰੇ ਕੋਲ ਪੈਸੀਆਂ ਨਿਕਲੇ ਆ ਇੱਥੋਂ ਸ਼ਾਵਰ ਫੜ ਪਲੀਜ਼ ਹੱਥ ਨਾ ਲਾ ਯਾਰ ਤੇਰੀ ਮਿਹਰਬਾਨੀ ਐਡਾ ਤੂੰ ਮੈਨੂੰ ਗੰਦਾ ਮੰਦਾ ਸਮਝਣ ਡਿਆ ਪਿਆਰ ਨਾਲ ਕਰ ਲਾ ਜੋ ਕਰਨੇ ਤੇਰੀ ਗੱਡੀ ਤੇ ਜਾਣਾ ਓਏ ਸਕੂਲੇ ਨੇ ਬਾਹਰ ਗੱਡੀ ਯਾਰ ਉੱਥੋਂ ਲਿਆ ਓਏ ਆ ਵੇ ਸਾਹਮਣੇ ਹਮਾਮ ਖੁੱਲਾ ਉਹ ਖਲੋ ਜਾ ਭਾਈ ਉਹ ਭਾਈ ਨਹੀਂ ਮਿਹਰਬਾਨੀ ਉਹ ਭਾਈ ਨਹੀਂ ਓ ਗੱਡੀ ਯਾਰ। ਦੇਣੀ ਓ ਯਾਰ 10 ਹੋਰ ਵਧਾ ਦੇ 10 ਇੱਕ ਵੀ ਹੋ ਗਏ ਭਾਈ ਤੁਸੀਂ ਸਾਨੂੰ ਇੱਥੇ ਲਾੜਾ ਵੀ ਇੱਥੇ ਦੇ ਜਾਓਗੇ ਸਾਨੂੰ ਅਸੀਂ ਗੱਡੀ ਨਹੀਂ ਤੁਹਾਨੂੰ ਦੇਣੀ ਭਾਜੀ ਮੈਂ ਓਏ ਸਕੂਲੇ ਵੇ ਹਮਾਮ ਖੁੱਲਾ ਸਾਹਮਣੇ ਯਾਰ ਯਾਰ ਗੱਲ ਤੇ ਸਭ ਤੈਨੂੰ ਆਉਂਦੀ ਰੋਜ਼ੀ ਚੰਗੀ ਨਹੀਂ ਲੱਗਦੀ ਲੋਕ ਦੁਆ ਕਰਦੇ ਕਿ ਰਿਜ਼ਕ ਆਵੇ ਤੇ ਤੂੰ ਆਏ ਰੋਜ਼ੀ ਧੱਕੇ ਦੇਣ ਡਿਆ ਯਾਰ ਤੇਰੀ ਗੱਡੀ 'ਚ ਭਾਈ। ਮੈਂ ਕੀ ਕਰ ਸਲਵਾਰਾਂ ਧੋਣੀਆਂ ਤੇਰੀ ਗੱਡੀ 'ਚ ਮੈਂ ਇੰਨਾ ਕਾਹਤੋਂ ਫਿਕਰ ਕਰਨ ਡਿਆ ਯਾਰ ਤੁਹਾਡੀ ਮਿਹਰਬਾਨੀ ਜਾਓ ਭਾਈ ਜਾਓ ਖੁਦਾ ਦਾ ਵਾਸਤਾ ਜਾਓ ਨੱਕ ਦਿਖਾਉਣ ਜੋਗੇ ਨੇ ਅਗਲੇ ਲਵੇਟੀ ਜਾਣ ਓਏ ਡਿਆ ਉਹ ਦੁਕਾਨ ਉਹ ਭਾਈ ਨੇ ਵੇਲੀ ਆ ਸ਼ਕੂਰ ਯਾਰ ਸਾਡੀ ਗੱਲ ਤਾਂ ਸੁਣ ਓਏ ਯਾਰ ਆ ਫਰਨੈਲ ਦਾ ਭੇਂਗੇ ਨਾ ਤੌਲੀਆਪੁਰੀ ਦੁਕਾਨ 'ਚ ਫੇਰ ਉਹ ਭਾਈ ਜਾਓ ਉਹ ਜਾਓ ਖੁਦਾ ਦਾ ਵਾਸਤਾ ਜਾਓ ਦੁਕਾਨ ਕਾਦੀ ਹਸਪਤਾਲ ਹੀ ਆ ਫੇ ਤੇਰਾ ਉਹ ਭਾਈ ਤੁਸੀਂ ਜਾਓ ਇੱਥੋਂ ਯਾਰ ਗੱਲ ਉਹ ਭਾਈ ਗੱਡੀ ਨਾਲੋਂ ਕਰਾ ਲਓ ਮੈਂ ਨੀ ਦੇਣੀ ਗੱਡੀ ਯਾਰ ਗੱਲ ਤਾਂ ਸੁਣ ਤੂੰ ਤੇ ਧੱਕੇ ਦੇਣ ਡਿਆ ਯਾਰ ਉਹ ਅਸੀਂ ਧੱਕੇ ਅਸੀਂ ਤੁਹਾਨੂੰ ਪੈਸੇ ਦੇਣੇ ਉਹ ਪੈਸੇ ਮੈਂ ਨੀ ਲੈਣੇ ਭਾਈ ਇੱਕ ਵੀ ਲੈ ਲਈ ਯਾਰ ਉਹ ਜਿਹੜੇ ਪੈਸੇ ਨੂੰ ਤੁਸੀਂ ਠੁੱਕ ਲਾ ਕੇ ਗਿਣਨਾ ਪੂਰੀ ਮਾਰਕੀਟ 'ਚ ਨਹੀਂ ਚੱਲਣੇ ਪੈਸੇ ਉਹ ਚੱਲ ਡੇਢ ਕਰ ਲੈ ਅਸ਼ਕੂਰ ਇਹਨਾਂ ਨੂੰ ਪਰੇ ਕਰਕੇ ਤੇਰੀ ਗੱਡੀ ਵਜ੍ਹਾ ਵਾਲਾ ਸਾਰਾ ਕੁਝ ਤੇਰੀ ਵਜ੍ਹਾ ਨਾਲ ਇਦਾਂ ਹੁੰਦੀ ਆ ਚੱਲ ਭਾਜੀ ਇੱਕ ਮਿੰਟ ਮੇਰਾ ਬੈਗ ਤੇ ਉਹ ਜਾ ਉਹ ਭਾਈ ਨੇ ਅਸੀਂ ਦੁਕਾਨ ਛੱਡਤੀ ਆ ਮੇਰਾ ਬੈਗ ਐਨ ਘਰ ਆ ਗਈ ਉਹ ਭਾਈ ਮੈਂ ਭਾਜੀ ਚਲੋ 5 ਹੋਰ ਕਰ ਲਓ ਚੱਲ ਭਾਈ ਹੈ ਨਿਕਲੇ ਉਹ ਚਲੋ ਭਾਈ 5 ਹੋਰ ਕਰ ਲਓ ਯਾਰ ਉਹ ਪਹਿਲੋਂ ਤੇਰੇ ਮੂੰਹ ਤੇ ਥੋੜੀ ਕਲਿਆਣ ਤੋਂ ਐਨਕ ਲਾ ਲਈ 5 ਹੋਰ ਕਰ ਲਓ ਉਹ ਭਾਈ ਆਨਾ ਵੀ ਲੈਂਦ ਕਾਨ ਬੰਦ ਕਰਦੀ ਭਾਈ ਨੇ ਹੈ ਹੀ ਨਹੀਂ ਸਾਡੀ ਉਹ ਜਿਹੜੀ ਦੂਜੀ ਕਹਿੰਦੇ ਓਏ ਸ਼ਕੂਰ ਆ ਧਿਆਨ ਰੱਖੀ ਦੁਕਾਨ ਦਾ ਤੇ ਆ ਬੋਰਡ ਲਾ ਕੇ ਮੂੰਹਦਾ ਕਰਦੇ ਦੁਕਾਨ ਬੰਦ ਭਾਜੀ 5 ਵੱਧ ਲੈ ਲਿਓ ਗੱਲ ਤਾਂ ਭਾਈ ਸੁਣੋ ਖੁਦਾ ਦਾ ਤੇ ਹਕੀਮ ਦਾ ਬੋਰਡ ਲਾ ਲਾ ਫਿਰ ਨਬਦਾ ਦੇਖਿਆ ਕਰ ਰੰਗ ਚਿੱਟੇ ਕਰਨ ਵਾਲੀ ਦਵਾਈ ਵੇਚਣ ਲੱਗ ਪਿਆ ਹੁਣ ਕਿਹਦੀ ਵਜ੍ਹਾ ਵਾ? ਤੇਰੀ ਹੁਣ ਬਣੀ ਹੈ ਇੱਕ ਵਾਰੀ ਫੇਰ ਮਿੰਤਰਲਾ ਕਰਕੇ ਦੇਖ ਲਾ ਭਾਜੀ ਭਾਈ ਓਏ ਭਾਈ ਨੇ ਬੂਹਾ ਲਾ ਲਿਆ ਅੰਦਰੋਂ ਯਾਰ 5 ਹੋਰ ਕਰ ਲਾ ਮੈਂ ਆਨਾ 5 ਹੋਰ ਕਰ ਲਾ ਤੇਰੀ ਮਿਹਰਬਾਨੀ ਹੈ ਭਾਈ ਤੈਨੂੰ ਧੂਲਾ ਕਹਿਣ ਡਿਆ ਯਾਰ ਖਲੋ ਜਾ ਕਬੂਲਾ ਭਾਜੀ ਚਲੋ ਮੈਂ ਆਨਾ 7 ਕਰ ਲਓ ਉੱਠ ਜਾ ਵੱਡਿਆ ਤੇਰੀ ਵਜ੍ਹਾ ਸਾਰਾ ਬੇੜਾ ਗਰਕ ਹੋਣ ਡਿਆ ਤੇਰੀ ਵਜ੍ਹਾ ਤੋਂ ਹੋਣ ਡਿਆ ਸਾਰਾ ਕੁਝ ਤੁਰ ਪੈ ਤੂੰ ਵੀ ਹੁਣ ਤੁਰ ਪੈ ਹੈ ਤੂੰ ਨਹੀਂ ਸੇ ਜਿੱਥੇ ਜਾਣਾ ਨਾ ਡਾਕਟਰ ਕੋਲ ਲੈ ਕੇ ਜਾਵਾ ਮਰੀਜ਼ ਉੱਠ ਕੇ ਦੌੜ ਤੂੰ ਜਾਂਦਾ ਮੈਨੂੰ ਨਵੀਂ ਖੋਤਾ ਜਿਹੜੀ ਲੈ ਦੇ ਮੈਂ ਉੱਤੇ ਚੱਲ ਜਾਣਾ